ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ DSA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 24 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਬਿੱਟੂ ਦੇ ਬਿਆਨ ਤੋਂ। ਕਹਿੰਦੇ ਕਾਂਗਰਸ ਦੇ ਨਾਲ ਕੋਈ ਸਮਝੌਤਾ ਨਹੀਂ। ਆਪਾਂ ਲੰਘੇ ਦਿਨੀ ਜਿਹੜੀਆਂ ਚੋਣਾਂ ਦੇ ਨਤੀਜੇ ਆਏ ਨੇ ਸਥਾਨਕ ਸਰਕਾਰਾਂ ਦੇ ਬਾਰੇ ਉਹਨਾਂ ਦੇ ਉੱਤੇ ਚਰਚਾ ਕੀਤੀ ਸੀ ਤੇ ਇਹਦੇ ਉੱਤੇ ਆਪਾਂ ਇਹ ਵੀ ਕਿਹਾ ਸੀਗਾ ਵੀ ਕੋਈ ਵੀ ਪਾਰਟੀ ਜਿਹੜੀ ਉਹ ਸਪਸ਼ਟ ਬਹੁਮਤ ਤੱਕ ਕਈ ਥਾਵਾਂ ਤੇ ਨਹੀਂ ਪਹੁੰਚੀ। ਦੇਖੋ ਬਹੁਮਤ ਤੱਕ ਨਹੀਂ ਪਹੁੰਚੇ ਪਰ ਉਸ ਤੋਂ ਬਾਅਦ ਹੋਇਆ ਕੀ ਹੈ ਕਿ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋ ਗਈ। ਜਲੰਧਰ ਦੇ ਵਿੱਚ ਵੇਖੋ ਇਹਨਾਂ ਨੇ ਇਨਕਲਾਬੀਆਂ ਨੇ ਕੀ ਕੀਤਾ ਕਿ ਇਹਨਾਂ ਨੇ ਜਗਦੀਸ਼ ਰਾਜਾ ਲਿਆਂਦਾ ਸੀਗਾ ਤੋੜ ਕੇ ਕਾਂਗਰਸ ਚੋਂ, ਉਹਦੀ ਘਰਵਾਲੀ ਨੂੰ ਹਰਾ ਦਿੱਤਾ। ਜਿਸ ਕੌਂਸਲਰ ਬੀਬੀ ਨੇ ਹਰਾਇਆ ਕਾਂਗਰਸ ਦੀ ਕੌਂਸਲਰ ਬੀਬੀ, ਉਹਨੂੰ ਫੇਰ ਪਾਰਟੀ 'ਚ ਸ਼ਾਮਲ ਕਰ ਲਿਆ। ਮਤਲਬ ਕਿ ਇੱਥੋਂ ਕਹਿ ਲਓ ਕਿ ਰਾਜਨੀਤੀ ਦਾ ਤੁਸੀਂ ਕਰੂਪ ਚਿਹਰਾ ਜਿਹੜਾ ਕਿਹੜਾ ਦੇਖੋਗੇ। ਸੈਕੰਡ ਚੀਜ਼ ਕਿ ਜੋੜ ਤੋੜ ਦੇ ਵਿੱਚ ਫਿਰ ਸਭ ਕੁਝ ਚੱਲਦਾ ਹੈ ਜੀ। ਤਾਂ ਇਸੇ ਸੰਭਾਵਨਾ ਚੋਂ ਇੱਕ ਚਰਚਾ ਉਪਜੀ ਸੀ ਕੱਲ ਲੁਧਿਆਣੇ ਦੀ ਜਿਹੜੀ ਭਾਜਪਾ ਹੈ ਉਹਦੇ ਪ੍ਰੈਜ਼ੀਡੈਂਟ ਨੇ ਸੰਕੇਤ ਦਿੱਤੇ ਸੀ ਕਿ ਦੇਖੋ ਅਸੀਂ ਹੋ ਸਕਦਾ ਮੇਅਰਸ਼ਿਪ ਵਾਸਤੇ ਕਾਂਗਰਸ ਦੇ ਨਾਲ ਬਈ ਕੋਈ ਸਮਝੌਤਾ ਕਰ ਸਕਦੀ ਹੈ। ਇਹ ਚਰਚਾ ਜਿਹੜੀ ਬੜੀ ਇੱਕ ਵਿਚਿੱਤਰ ਕਿਸਮ ਦੀ ਚਰਚਾ ਸੀਗੀ। ਇਹਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਫੀ ਉਤਲ ਪੁਤਲ ਜਿਹੜੀ ਹੈ ਉਹ ਮਚਾਤੀ। ਹੁਣ ਜਦੋਂ ਇਹ ਚਰਚਾ ਚੱਲੀ ਤੇ ਫਿਰ ਜਿਹੜੇ ਰਵਨੀਤ ਸਿੰਘ ਬਿੱਟੂ ਆ ਉਹ ਮੈਦਾਨ ਦੇ ਵਿੱਚ ਆਏ। ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਬਕਵਾਸ ਆ, ਬਿਲਕੁਲ ਕੋਰਾ ਬਕਵਾਸ ਆ। ਅਸੀਂ ਤੇ ਕਾਂਗਰਸ ਮੁਕਤ ਭਾਰਤ ਦੀ ਕਲਪਨਾ ਕਰਦੇ ਆ। ਹਾਲਾਂਕਿ ਉਹਨਾਂ ਦਾ ਤੇ ਆਪਣਾ ਟੱਬਰ ਵੀ ਜਿਹੜਾ ਕਾਂਗਰਸ ਮੁਕਤ ਨਹੀਂ ਨਾ ਹੋ ਪਾਇਆ ਹਾਲੇ ਤੱਕ। ਮਤਲਬ ਹਾਂਜੀ ਬਿਲਕੁਲ। ਨਾਲੇ ਦੂਜੀ ਗੱਲ ਇਹ ਕਿ ਹੁਣ ਜੇ ਤੁਸੀਂ ਵੇਖੋਗੇ ਤਾਂ ਰਵਨੀਤ ਬਿੱਟੂ ਕਦੇ ਚਾਹੇਗਾ ਨਹੀਂ ਕਿ ਕਾਂਗਰਸ ਨਾਲ ਗੱਠਜੋੜ ਹੋ ਜਾਵੇ ਔਰ ਕਾਂਗਰਸ ਵੀ ਨਹੀਂ ਕਰੇਗੀ। ਇਹ ਇੱਕ ਬਲੰਡਰ ਹੋਏਗਾ ਜੀ। ਭਾਜਪਾ ਨੂੰ ਕੋਈ ਫਰਕ ਨਹੀਂ ਪੈਣਾ ਇਸ ਚੀਜ਼ ਨਾਲ। ਸਰ ਭਾਜਪਾ ਨੂੰ ਕੋਈ ਫਰਕ ਨਹੀਂ ਪੈਣਾ। ਮੈਂ ਤੁਹਾਨੂੰ ਇਤਿਹਾਸ ਦੱਸ ਦਿੰਦਾ। ਜਦੋਂ ਇਹ ਨਿਗਮ ਬਣਿਆ ਮੈਨੂੰ ਜਿੰਨਾ ਕੁ ਯਾਦ ਹੈ 92 ਚ ਪਹਿਲੀ ਵਾਰੀ ਇਹਦੇ ਚ ਇਲੈਕਸ਼ਨ ਹੋਇਆ ਲੁਧਿਆਣੇ ਚ। ਤਾਂ ਉਸ ਵੇਲੇ ਦੋਹਾਂ ਹੀ ਪਾਰਟੀਆਂ ਕੋਲ ਬਹੁਮਤ ਨਹੀਂ ਸੀ, ਨਾ ਕਾਂਗਰਸ ਕੋਲ ਨਾ ਭਾਜਪਾ ਕੋਲ, ਤੇ ਦੋਨਾਂ ਨੇ ਰਲ ਕੇ 2.5 ਸਾਲ ਵਾਸਤੇ ਮੇਰੀ ਜਿਹੜੀ ਆ ਉਹ ਮੰਨ ਲਈ ਸੀ। ਤੇ ਪਹਿਲੇ ਜਿਹੜੇ ਮੇਅਰ ਬਣੇ ਸੀ ਉਹ ਕਾਂਗਰਸ ਦੀ ਸਪੋਰਟ ਨਾਲ ਬਣੇ ਸੀ 1992 ਚ। ਇਹ ਕੋਈ ਪੁਰਾਣਾ ਲੁਧਿਆਣਵੀ ਤੁਹਾਨੂੰ ਦੱਸ ਸਕਦਾ ਹੈ। ਉਹ ਹੈਗੇ ਆ ਕਿ ਨਹੀਂ, ਸ਼ਾਇਦ ਮੇਰਾ ਜੇ ਅੰਦਾਜ਼ਾ ਸਹੀ ਹੈ ਤਾਂ ਉਹਨਾਂ ਦਾ ਨਾਮ ਵੀ ਸਤਿਆ ਪ੍ਰਕਾਸ਼ ਜਾਂ ਸਤਿਆਪਾਲ ਕੁਛ ਐਸਾ ਸੀਗਾ। ਤਾਂ ਮਤਲਬ ਇਹ ਆ ਕਿ ਅੱਗੇ ਇਸ ਤਰ੍ਹਾਂ ਹੋਇਆ। ਨਾਰਥ ਈਸਟ ਦੇ ਵਿੱਚ ਜਿਹੜੀਆਂ ਉੱਥੇ ਦੀਆਂ ਕੁਝ ਖਾਸ ਕਾਉਂਸਲਾਂ ਬਣਦੀਆਂ, ਇੱਕ ਵਾਰੀ ਉਹਨਾਂ ਦੇ ਇਲੈਕਸ਼ਨਾਂ ਚ ਕਾਂਗਰਸ ਤੇ ਭਾਜਪਾ ਇੱਕ ਹੋ ਗਈ ਸੀ, ਯਾਨੀ ਪੋਸਟ ਇਲੈਕਸ਼ਨ ਅਲਾਇੰਸ ਇਹਨਾਂ ਨੇ ਕਰ ਲਿਆ ਸੀਗਾ। ਪਰ ਪੰਜਾਬ ਵਰਗੇ ਸੂਬੇ ਦੇ ਵਿੱਚ, ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਇਸ ਤਰ੍ਹਾਂ ਦੀ ਕੋਈ ਗੱਲ ਕਰਕੇ ਤੇ ਬਿਲਕੁਲ ਆਪਣਾ ਕੀਤਾ ਕਰਾਇਆ ਜਿਹੜਾ ਨਾਸ ਮਾਰ ਲਵੇਗੀ। ਸੋ ਉਧਰੋਂ ਰਵਨੀਤ ਬਿੱਟੂ ਨਹੀਂ ਜਾਣਗੇ। ਰਵਨੀਤ ਬਿੱਟੂ ਦੀ ਤੇ ਰਾਜਨੀਤੀ ਹੁਣ ਤੁਸੀਂ ਦੇਖੋ ਨਾ, ਰਾਹੁਲ ਗਾਂਧੀ ਪ੍ਰਤੀ ਉਹਨਾਂ ਨੇ ਕਿਸ ਤਰ੍ਹਾਂ ਦੇ ਸ਼ਬਦ ਜਿਹੜੇ ਆ ਉਹ ਇਸਤੇਮਾਲ ਕੀਤੇ ਸਨ, ਤੁਹਾਡੇ ਸਾਹਮਣੇ ਹੀ ਹੈ ਨਾ। ਬਿਲਕੁਲ। ਸੋ ਇਸ ਵਾਸਤੇ ਹੁਣ ਮੈਨੂੰ ਨਹੀਂ ਲੱਗਦਾ ਕਿ ਕੋਈ ਗੁੰਜਾਇਸ਼ ਬਚਦੀ। ਹਾਂ, ਚਰਚਾ ਜ਼ਰੂਰ ਚੱਲੀ ਸੀ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਚਰਚਾ ਚੱਲੀ ਵੀ ਉਸ ਵੇਲੇ ਆ ਜਦੋਂ ਇਹਨਾਂ ਦੇ ਹੀ ਕੁਝ ਲੀਡਰਾਂ ਨੇ ਸੰਕੇਤ ਦਿੱਤੇ ਸਨ, ਤਾਂ ਆਪੇ ਹੀ ਇਹਨਾਂ ਨੇ ਵਿਰਾਮ ਲਾ ਦਿੱਤਾ, ਉਹਦੇ ਤੇ ਬ੍ਰੇਕ ਲਾ ਦਿੱਤੀ ਆ। ਪਰ ਜਿਹੜੀ ਗੇਮ ਜੋੜ ਤੋੜ ਦੀ ਆ ਉਹ ਜਲੰਧਰ ਦੇ ਵਿੱਚ ਤੁਸੀਂ ਦੇਖਿਆ ਹੀ ਆ ਕਿ ਜੋੜ ਤੋੜ ਇਹਨਾਂ ਨੇ ਕਰ ਲਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੀ ਇੱਕ ਹੋਣੀ ਹੋ ਰਿਹਾ ਨਾ। ਕਾਂਗਰਸ ਤੇ ਜਿੱਥੇ ਮੱਛੀ ਇਹਨਾਂ ਦੇ ਹੱਥ 'ਚ ਹੋਵੇ, ਪਤਾ ਨਹੀਂ ਕੀ ਇਹਨਾਂ ਦੇ ਹੱਥ 'ਚ ਮੱਖਣ ਲੱਗਾ ਉੱਥੋਂ ਵੀ ਤਿਲਕ ਜਾਂਦੀ ਆ। ਹਾਲਾਂਕਿ ਲੋਕ ਤੇਲ 'ਚ ਤਲਦੇ ਆ, ਇਹਨਾਂ ਦੇ ਹੱਥ 'ਚੋਂ ਹੀ ਤਿਲਕ ਜਾਂਦੀ ਆ। ਤੁਸੀਂ ਵੇਖੋ ਅੰਮ੍ਰਿਤਸਰ ਦੇ ਵਿੱਚ ਬਿਲਕੁਲ ਨੇੜੇ ਸੀਗੇ, 2-3 ਬੰਦੇ ਚਾਹੀਦੇ ਸੀ ਇਹਨੂੰ, ਤੇ ਆਪਣੇ ਹੀ ਇਹਨਾਂ ਦੇ ਬਾਗੀ ਬੰਦੇ ਜਿਹੜੇ ਆ ਉਹ ਆ ਵੀ ਸਕਦੇ ਸੀ। ਪਰ ਉੱਥੇ ਕੀ ਹੋਇਆ? ਉੱਥੇ ਇਹਨਾਂ ਦੀ ਉਹੀ ਫੇਰ ਹੋਣੀ ਅੱਗੇ ਆ ਗਈ। ਕੱਲ ਇਹਨਾਂ ਦੇ ਕਾਉਂਸਲਰਾਂ ਦੀ ਮੀਟਿੰਗ ਸੀ, ਅੱਧੇ ਆਈ ਨਹੀਂ।
ਆਖੇ ਜੀ ਫਲਾਣਾ ਉਹ ਸਿੱਧੂ ਧੜੇ ਦਾ, ਫਲਾਣਾ ਜੀ ਔਜਲੇ ਧੜੇ ਦਾ, ਫਲਾਣਾ ਜੀ ਸੋਨੀ ਧੜੇ ਦਾ, ਧੜੇ ਧੜੇ ਧੜਾ ਧੜ ਧੜ ਰਹਿ ਜਾਣਾ ਗੱਡੀਆਂ ਉੱਥੋਂ ਵੀ। ਕਿਉਂਕਿ ਦੇਖੋ ਇਹਦੇ ਚ ਕੋਈ ਬਹੁਤਾ ਵਿਚਾਰਧਾਰਕ ਠੋਸ ਕੋਈ ਜੜ ਵਾਲਾ ਕੰਮ ਨਹੀਂ ਹੁੰਦਾ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਮਹੱਲਾ ਟਾਈਪ ਹੈ, ਇੱਕ ਵਾਰਡ ਹੈ, ਉੱਥੋਂ ਇੱਕ ਬੰਦੇ ਨੇ ਨੁਮਾਇੰਦਾ ਬਣਨਾ, ਉਹਦੀ ਕੋਈ ਉਹਦੇ ਚ ਵਿਚਾਰਧਾਰਕ ਪ੍ਰਤੀਬੱਧਤਾ ਨਹੀਂ ਹੁੰਦੀ ਉਹਦੇ। ਉਹ ਜਦੋਂ ਕੰਮ ਸੂਤ ਆ ਗਿਆ ਉਹਨੂੰ ਪਤਾ ਮੇਅਰ ਬਣ ਗਿਆ ਜਾਂ ਸਰਕਾਰ ਇਹਨਾਂ ਦੀ ਆ, ਗੱਫਾ ਆਏਗਾ, ਲੋਕ ਖੁਸ਼ ਹੋਣਗੇ, ਲੋਕ ਵੀ ਕਹਿੰਦੇ ਕਿੱਧਰ ਹੋ ਜਾ। ਸੋ ਇਸ ਵਾਸਤੇ ਇੱਥੇ ਤੇ ਜਿਹੜਾ ਹੁੰਦਾ ਲੱਗੀ ਫੱਬੀ ਜੀ ਦੀ ਲਾਗੇ ਠੀਕ ਆ। ਤਾਂ ਫਗਵਾੜੇ ਦੇ ਵਿੱਚ ਵੀ ਹਾਲੇ ਤੱਕ ਮੇਅਰ ਨਹੀਂ ਬਣਾ ਸਕੇ, ਉੱਥੇ ਕਾਂਗਰਸ ਦੀ ਜਿਹੜੀ ਕਹਿ ਲਓ ਕਿਸੇ ਦੀ ਜਿੱਤ ਜ਼ਰੂਰ ਹੋਈ ਸੀਗੀ। ਤਾਂ ਕਾਂਗਰਸ ਦੀ ਤਾਂ ਕਹਾਣੀ ਇੱਕ ਅਲੱਗ ਕਿਸਮ ਦੀ ਕਹਾਣੀ ਆ। ਹੁਣ ਤੁਸੀਂ ਵੇਖੋ ਨਾ, ਮੈਂ ਤੁਹਾਨੂੰ ਹੋਰ ਮਿਸਾਲਾਂ ਦੇ ਦੇਣਾ, ਥੋੜੀ ਜਿਹੀ ਤੁਹਾਨੂੰ ਜਾਣਕਾਰੀ ਮੈਂ ਹੋਰ ਵੀ ਖੂਬਸੂਰਤ ਕਰ ਦਿੰਦਾ ਕਿ ਭਾਰਤ ਭੂਸ਼ਣ ਆਸ਼ੂ ਆਇਆ ਤੇ ਉਹਨੂੰ ਲੈਣ ਕੌਣ ਗਿਆ? ਕੌਣ ਗਿਆ ਜੀ? ਸਵਾਏ ਚਰਨਜੀਤ ਚੰਨੀ ਤੋਂ ਕੋਈ ਨਹੀਂ ਪਹੁੰਚਿਆ ਸਾ ਪੂਰੀ ਕਾਂਗਰਸ ਚ। ਤੇ ਸੇਮ ਡੇ ਨਹੀਂ ਹੋਰ ਦੱਸਦਾ ਤੁਹਾਨੂੰ, ਸੇਮ ਡੇ ਵੜਿੰਗ ਤੇ ਬਾਜਵਾ ਸਾਹਿਬ ਕੋਲੈਬ ਕਰਕੇ ਲਾਈਵ ਕਰ ਰਹੇ ਨੇ, ਯਾਨੀ ਕਾਰ ਚੋਂ ਹੀ ਕੋਲੈਬ ਹੋ ਗਿਆ। ਅੱਛਾ, ਇਕੱਠੀ ਇੱਕੋ ਸੀਟ ਤੋਂ। ਹਾਂਜੀ, ਚੈੱਕ ਕਰ ਗੱਭਰੂ ਦੀ ਰਫ਼ਤਾਰ ਚੈੱਕ ਕਰ। ਅੱਛਾ, ਤੇ ਉਧਰੋਂ ਮੰਨ ਲਓ ਇੱਕ ਧੜਾ ਫਿਰ ਉਹਨਾਂ ਦਾ ਭਾਊਆਂ ਦਾ ਵੀ ਹੈ, ਦੂਜਾ ਤ੍ਰਿਪਤਰਜਿੰਦਰ ਸਿੰਘ ਬਾਜਵਾ ਜਾਂ ਰੰਧਾਵਾ। ਇਹ ਜੋੜੀਆਂ ਕਿੰਨੀਆਂ ਬਣੀਆਂ ਪਈਆਂ ਨੇ ਸਰ। ਤਾਂ ਇਹ ਕੀ ਸੰਕੇਤ? ਬਾਜਵਾ ਸਾਹਿਬ ਤੇ ਗਿੱਦੜਬਾਹ ਚ ਆਏ ਨਹੀਂ ਸਨ ਇਹਨਾਂ ਦਾ ਪ੍ਰਚਾਰ ਕਰਨ, ਨਹੀਂ ਆਏ ਸੀਗੇ ਬਿਲਕੁਲ। ਤਾਂ ਫਿਰ ਹੁਣ ਕਿੱਦਾਂ ਜੋੜੀਆਂ ਹੁਣ ਬਣੀਆਂ, ਇੱਕ ਸਾਰ ਜੋੜੀਆਂ ਹੁਣ ਬਣੀਆਂ। ਤਾਂ ਮਤਲਬ ਕਿ ਕਾਂਗਰਸ ਦੇ ਵਿੱਚ ਸਰ ਸਭ ਅੱਛਾ ਨਹੀਂ ਚੱਲਦਾ। ਹੁਣ ਜਿਵੇਂ ਮਤਲਬ ਕਿ ਇੱਕ ਦੂਜੇ ਨੂੰ ਇਹਨਾਂ ਨੇ ਪਛਾੜਨਾ ਤਾਂ ਜੋੜੀਆਂ ਵੀ ਬਣਦੀਆਂ ਨਾ ਸਰ, ਨਵੀਆਂ ਤੋਂ ਨਵੀਆਂ। ਤਾਂ ਸਮੀਕਰਨ ਕਾਂਗਰਸ ਦੇ ਕੁਝ ਇਸੇ ਤਰ੍ਹਾਂ ਦੇ ਆ। ਧੜੇਬਾਜ਼ੀ ਇਹਨਾਂ ਦਾ ਇੱਕ ਰਾਹ ਦਾ ਬਹੁਤ ਵੱਡਾ ਰੋੜਾ ਹੈ। ਤਾਂ ਜਦੋਂ ਤੱਕ ਉਹ ਦੂਰ ਨਹੀਂ ਹੋਏਗੀ ਤਦ ਤੱਕ ਵੈਸੇ ਵੀ ਇਹਨਾਂ ਨੂੰ ਸਫਲਤਾ ਨਹੀਂ ਮਿਲਣੀ। ਭਾਰਤੀ ਜਨਤਾ ਪਾਰਟੀ ਨਾਲ ਜਾਣ ਦੀ ਜੇ ਕਿਤੇ ਇਹਨਾਂ ਨੇ ਗਲਤੀ ਕੀਤੀ ਤਾਂ ਬਿਲਕੁਲ ਕਹਿ ਲਓ ਕਿ ਸਤਿਆਨਾਸ਼ ਹੋ ਜਾਏਗਾ ਇਹਨਾਂ ਦਾ। ਜੀ, ਤੇ ਉਧਰ ਹਰਸਿਮਰਤ ਕੌਰ ਬਾਦਲ ਕਹਿ ਰਹੇ ਨੇ, ਕਹਿੰਦੇ ਕਿ ਜਿਹੜਾ ਲੰਘੇ ਦਿਨੀ ਸੁਖਬੀਰ ਬਾਦਲ ਤੇ ਗੋਲੀ ਚੱਲੀ ਸੀ ਉਹਦੀ ਜਾਂਚ ਸੈਂਟਰਲ ਏਜੰਸੀ ਕਰੇ ਕੋਈ ਨਾ ਕੋਈ। ਦੇਖੋ ਉਹਨਾਂ ਦਾ ਹੱਕ ਹੈ, ਉਹਨਾਂ ਦੇ ਪਤੀ ਤੇ ਹਮਲਾ ਹੋਇਆ, ਉਹਨਾਂ ਦਾ ਹੱਕ ਆ, ਉਹ ਜਾਂਚ ਮੰਗ ਸਕਦੇ ਬਤੌਰ ਐਮਪੀ। ਉਹ ਅਮਿਤ ਸ਼ਾਹ ਨੂੰ ਪੱਤਰ ਲਿਖਦੇ ਆ ਜੀ, ਉਹਨਾਂ ਦਾ ਕਹਿ ਲਓ ਕਿ ਬਈ ਇਹ ਹੈਗਾ ਅਧਿਕਾਰ ਆ, ਹੱਕ ਆ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉੱਚ ਪੱਧਰੀ ਕਮੇਟੀ ਤੋਂ ਜਾਂਚ ਜਿਹੜੀ ਹੈ ਨਾ ਉਹ ਕਰਵਾਈ ਜਾਵੇ। ਸੈਂਟਰਲ ਏਜੰਸੀ ਨਹੀਂ ਉਹਨਾਂ ਨੇ ਸ਼ਾਇਦ ਲਿਖਿਆ, ਉਹਨਾਂ ਨੇ ਇੱਕ ਉੱਚ ਪੱਧਰੀ ਕਮੇਟੀ ਦੀ ਗੱਲ ਕੀਤੀ ਹੈ ਕਿ ਉੱਚ ਪੱਧਰੀ ਕਮੇਟੀ ਜਿਹੜੀ ਹੈ ਉਹ ਜਾਂਚ ਪੜਤਾਲ ਕਰਿਆ। ਤੇ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਆਪਣੀ ਜਾਨ ਬਚਾਉਣ ਵਾਲੇ ASI ਜਸਵੀਰ ਸਿੰਘ ਤੇ ASI ਹੀਰਾ ਸਿੰਘ ਵਾਸਤੇ ਰਾਸ਼ਟਰਪਤੀ ਪੁਲਿਸ ਮੈਡਲ ਜਿਹੜਾ ਹੈ ਨਾ ਉਹਦੀ ਵੀ ਮੰਗ ਰੱਖੀ ਆ ਜੀ। ਹੁਣ ਦੇਖੋ ਚਲੋ ਜਾਂਚ ਪੜਤਾਲ ਇਹ ਤੇ ਸਾਫ਼ ਆ। ਮੈਂ ਸਿੱਧੀ ਗੱਲ ਕਹਾਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਇੱਥੋਂ ਦੀ ਜਾਂਚ ਪੜਤਾਲ ਹੈ, ਜਿਹੜਾ ਚੀਫ ਮਿਨਿਸਟਰ ਹੈ, ਮਤਲਬ ਕਿ ਪਹਿਲਾਂ ਹੀ ਜਾਂਚ ਪੜਤਾਲ ਦਾ ਸਿੱਟਾ ਕੱਢ ਜਾਂਦਾ ਜਾਂਚ ਪੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਕਿ ਨਰੈਣ ਸਿੰਘ ਚੌੜਾ ਨੇ ਭਾਵਨਾਵਾਂ ਦੇ ਵੇਗ ਚ ਬਹਿ ਕੇ ਇਹ ਸਭ ਕੁਝ ਕੀਤਾ ਜੀ। ਤਾਂ ਤੁਸੀਂ ਸੋਚ ਹੀ ਸਕਦੇ ਹੋ, ਠੀਕ ਹੈ ਨਾ ਜੀ। ਤਾਂ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਕੋਈ ਖਾਸ SIT ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਵੈਸੇ ਇਹਨਾਂ ਦੇ ਮਾਮਲਿਆਂ ਦੀ ਇਹ ਜਾਂਚ ਅੱਧੀ ਅਧੂਰੀ ਰਹਿ ਜਾਂਦੀ ਹੈ। ਤਾਂ FIR ਦੇ ਵਿੱਚ ਜਿਸ ਤਰ੍ਹਾਂ ਦੀ ਲੇਟ ਲਤੀਫੀ ਹੈ ਸਰ, FIR ਤੇ ਜਿਹੜੀ ਹੈ 4-5 ਘੰਟੇ ਲੇਟ ਹੈ। ਤੇ FIR ਦੇ ਵਿੱਚ ਕੋਈ SGPC ਦਾ ਉਸ ਵੇਲੇ ਦਾ ਕੋਈ ਪ੍ਰਤੱਖਦਰਸ਼ੀ, ਕੋਈ ਡਿਊਟੀ ਤੇ ਤੈਨਾਤ ਪੁਲਿਸ ਕਰਮੀ ਜਾਂ ਜਿਹੜਾ ਮਕਤੂਲ ਹੈ, ਕਿਸੇ ਨੂੰ ਵੀ ਇਹਨਾਂ ਨੇ ਕੋਈ ਉੱਥੇ ਸਿੱਧਾ ਸ਼ਿਕਾਇਤਕਰਤਾ ਨਹੀਂ ਬਣਾਇਆ। ਇਸ ਮਾਮਲੇ 'ਚ ਕਈ ਸਵਾਲ ਜਿਹੜੇ ਆ ਉਹ ਤਕਨੀਕੀ ਤੌਰ ਤੇ ਉੱਠਦੇ ਆ। ਤਾਂ ਅਜਿਹੇ 'ਚ ਕੋਈ ਮੰਗ ਕਰ ਸਕਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕੋਈ ਅਤਕਥਨੀ ਵੀ ਨਹੀਂ ਤੇ ਕੋਈ ਨਜਾਇਜ਼ ਵੀ। ਪਰ ਗੱਲ ਇਹ ਆ ਕਿ ਇਸ ਤੋਂ ਹਟ ਕੇ ਜੇ ਵੇਖੀਏ ਤਾਂ ਬਾਦਲ ਫੈਮਿਲੀ ਠੀਕ ਆ, ਉਹ ਜ਼ਿਆਦਾ ਬੋਲ ਨਹੀਂ ਰਹੀ ਪਰ ਚੱਲ ਜ਼ਿਆਦਾ ਰਹੀ ਹੈ। ਕਈ ਵਾਰ ਕਹਿੰਦੇ ਨਾ ਇਨਸਾਨ ਕਹਿਣਾ ਬੰਦ ਕਰ ਦਿੰਦਾ, ਸਹਿਣਾ ਸਟਾਰਟ ਕਰ ਦਿੰਦਾ ਹੈ। ਹੁਣ ਜੇ ਤੁਸੀਂ ਵੇਖੋਗੇ ਤੇ ਅੰਤਰਿੰਗ ਕਮੇਟੀ ਦੀ ਮੀਟਿੰਗ ਬੁਲਾਈ ਜਾਂਦੀ ਹੈ, ਐਨ ਮੌਕੇ ਤੇ ਕੈਂਸਲ ਕਰ ਦਿੱਤੀ ਜਾਂਦੀ ਹੈ। ਕਹਿੰਦੇ ਆ ਕਿ ਖੁਦ ਧਾਮੀ ਸਾਹਿਬ ਨਾਰਾਜ਼ ਚੱਲਦੇ ਆ।
ਇਸ ਤੋਂ ਪਹਿਲਾਂ ਚੀਮਾ ਸਾਹਿਬ, ਭੁੰਦੜ ਸਾਹਿਬ ਤੇ ਇੱਕ ਕੋਈ ਹੋਰ ਸਾਹਿਬ, ਉਹ ਜਾ ਕੇ ਗਿਆਨੀ ਰਘਵੀਰ ਸਿੰਘ ਨਾਲ ਮੁਲਾਕਾਤ ਕਰਦੇ ਆ। ਇਸ ਮੀਟਿੰਗ ਜਿਹੜੀ ਹੈ ਮੀਟਿੰਗ ਮੁਲਤਵੀ ਹੋਈ ਆ। ਤਾਂ ਇਹ ਮੀਟਿੰਗ ਜਦੋਂ ਇਹਨਾਂ ਨੇ ਪੋਸਟਪੋਨ ਕੀਤੀ, ਹੁਣ ਤੇ ਮੇਰੇ ਖਿਆਲ ਦੇ ਨਾਲ 30 ਤਰੀਕ ਰੱਖ ਦਿੱਤੀ ਆ, ਤਾਂ ਇਹਦੇ ਵਿੱਚ ਇੱਕ ਚੀਜ਼ ਹੋਰ ਉਹਨਾਂ ਨੇ ਚੱਕ ਲਈ। ਸੁਧਾਰਵਾਦੀ ਜਿਹੜੇ ਅਕਾਲੀ ਆ, ਉਹਨਾਂ ਨੇ ਆਖਿਆ ਕਿ ਜਿਹੜਾ ਲੁਕਵਾਂ ਏਜੰਡਾ ਹੈ ਪਹਿਲਾਂ ਤੇ ਇਹ ਸਪਸ਼ਟ ਕਰੋ। ਹੁਣ ਇੱਥੇ ਫਸ ਗਏ। ਤਾਂ ਫਿਰ ਇਹ ਖਬਰਾਂ ਆ ਗਈਆਂ ਕਿ ਗਿਆਨੀ ਰਘਵੀਰ ਸਿੰਘ ਜੀ ਵੀ ਨਾਖੁਸ਼ ਨੇ, ਕਿਉਂਕਿ ਪਹਿਲੀ ਵਾਰੀ ਹੋਣ ਡਿਆ ਕਿ ਕਿਸੇ ਤਖਤ ਤੇ ਜਥੇਦਾਰ ਦੀ ਜਾਂਚ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਤੇ ਨਾ ਜਾ ਕੇ ਐਸਜੀਪੀਸੀ ਕਰ ਰਹੀ ਹੈ। ਤੇ ਉਹਦੇ ਵਾਸਤੇ ਜਿਹੜੀ ਕਮੇਟੀ ਬਣਾਈ ਜਾ ਰਹੀ ਆ, ਉਹਦੇ ਚ ਇੱਕ ਬਾਦਲ ਫੈਮਿਲੀ ਦਾ ਰਿਸ਼ਤੇਦਾਰ ਹੈ, ਇੱਕ ਅਕਾਲੀ ਦਲ ਬਾਦਲ ਦਾ ਅਹੁਦੇਦਾਰ ਹੈ, ਤੀਸਰਾ ਕੌਣ ਪਤਾ ਨਹੀਂ ਹੈ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ, ਮਤਲਬ ਇਹ ਆ ਕਿ ਜਿਵੇਂ ਮੈਂ ਕਿਹਾ ਕਿ ਕਈ ਵਾਰ ਕਹਿਣਾ ਬੰਦਾ ਬੰਦ ਕਰ ਦਿੰਦਾ, ਸਹਿਣਾ ਸਟਾਰਟ ਕਰ ਦਿੰਦਾ ਹੈ। ਤਾਂ ਬਾਦਲ ਫੈਮਿਲੀ ਨੂੰ ਇਹ ਫੇਰ ਚੀਜ਼ਾਂ ਸਹਿਣੀਆਂ ਪੈ ਰਹੀਆਂ। ਇਹ ਮੰਨਣ ਜਾਂ ਨਾ ਮੰਨਣ, ਗਲਤੀ ਦਰ ਗਲਤੀ ਫੇਰ ਕਰ ਰਹੇ। ਗਿਆਨੀ ਹਰਪ੍ਰੀਤ ਸਿੰਘ, ਜਿਨ੍ਹਾਂ ਦੀਆਂ ਵੀਡੀਓ ਕਲਿੱਪਾਂ ਬਹੁਤ ਕੁਝ ਦੱਸ ਰਹੀਆਂ, ਉਹਨਾਂ ਦਾ ਵਤੀਰਾ ਕਿਸ ਤਰ੍ਹਾਂ ਰਹਿੰਦਾ ਹੈ, ਕਿਸ ਤਰ੍ਹਾਂ ਉਹ ਬੋਲਦੇ ਚੱਲਦੇ ਨੇ, ਉਹ ਸਭਨਾਂ ਨੂੰ ਪਤਾ। ਜਿਹੜਾ ਉਹਨਾਂ ਦੇ ਕੋਈ ਕਲੋਜ਼ ਰਿਹਾ ਜਾਂ ਰਹਿੰਦਾ ਹੈ ਨਾ, ਸਭ ਨੂੰ ਪਤਾ। ਗੱਲ ਇਹ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਹਨਾਂ ਨੇ ਕਿੰਨੀ ਜਲਦੀ ਲੱਖੋਂ ਲੈਣ ਦਾ ਯਤਨ ਕੀਤਾ, ਤੇ ਮਾਮਲਾ ਉਹ ਵੀ ਤੁਹਾਡੇ ਸਾਹਮਣੇ ਉਲਝ ਗਿਆ। ਤਾਂ ਉਹ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਦੇ ਟਰੋਲ ਹੁੰਦੇ ਸੀ ਛੋਟੇ ਨਾਮ ਤੋਂ, ਤਾਂ ਉਹਨਾਂ ਦੇ ਨਾਲ ਵੀ ਹਮਦਰਦੀ ਜੁੜ ਗਈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸੰਸਥਾਵਾਂ ਦੀ ਦੁਰਵਰਤੋਂ ਦਾ ਜਿਹੜਾ ਇੱਕ ਵੱਡਾ ਦੂਜੀਆਂ, ਮੈਂ ਅੱਗੇ ਕਿਹਾ ਕਿ ਗਲਤੀਆਂ ਹੁੰਦੀਆਂ ਨੇ। ਜਿਹੜਾ ਸਰ ਰੂਲਰ ਹੈ, ਰਾਜ ਕਰਨ ਵਾਲਾ ਹੈ, ਉਹਦੇ ਰਾਜ ਦੇ ਵਿੱਚ ਕੋਈ 100 ਚੋਂ ਇੱਕ ਹੋਏਗਾ ਜਿਹਦੇ ਵਿੱਚ ਗਲਤੀਆਂ ਨਹੀਂ ਹੁੰਦੀਆਂ। ਗਲਤੀਆਂ ਹੁੰਦੀਆਂ, ਗੁਨਾਹ ਹੁੰਦੇ ਨੇ। ਕਈ ਰਾਜ ਭਾਗ ਇਸ ਤਰ੍ਹਾਂ ਦੇ ਆ ਕਿ ਪਾਪ ਵੀ ਹੁੰਦੇ ਆ, ਸਭ ਕੁਝ ਹੁੰਦਾ ਹੈ। ਪਰ ਇੱਕ ਚੀਜ਼ ਜਿਹੜੀ ਆ ਪ੍ਰਤੱਖ ਰੂਪ ਦੇ ਵਿੱਚ ਕਹਿ ਲਓ ਕਿ ਬਈ ਸਾਹਮਣੇ ਹੁੰਦੀ ਹੈ, ਉਹ ਹੁੰਦੀ ਹੈ ਕਿ ਤੁਸੀਂ ਆਪਣੇ ਜੋ ਸੰਸਥਾਵਾਂ ਨੇ ਜੋ ਸਾਡੀਆਂ, ਤਾਂ ਉਹਨਾਂ ਦੀ ਵਰਤੋਂ ਦਾ ਦੋਸ਼ ਵੀ ਚੱਲਦੇ ਹੋ ਕਿ ਤੁਸੀਂ ਆਪਣੇ ਰਾਜਨੀਤਿਕ ਮੁਫਾਦਾਂ ਵਾਸਤੇ ਕਰਦੇ ਹੋ। ਤਾਂ ਉਹ ਕੋਈ ਛੋਟੀ ਗੱਲ ਨਹੀਂ ਹੁੰਦੀ ਸਰ। ਤਾਂ ਉਹਨੂੰ ਤੁਸੀਂ ਪ੍ਰਤੱਖ ਰੂਪ ਦੇ ਵਿੱਚ ਇੱਕ ਵਾਰੀ ਫਿਰ ਸਾਬਤ ਕਰ ਰਹੇ ਹੋ, ਚਾਹੇ ਤੁਸੀਂ ਜਿੰਨੇ ਮਰਜ਼ੀ ਪੋਚੇ ਮਾਰ ਲਓ। ਸੋ ਕਹਿਣ ਦਾ ਮਤਲਬ ਇਹ ਹੈ, ਗੱਲ ਨੂੰ ਮੁੱਕਦੀ ਕਰੀਏ ਕਿ ਠੀਕ ਹੈ, ਜਾਂਚ ਪੜਤਾਲ ਆਪਣੇ ਪੱਧਰ ਤੇ ਮੰਗ ਰਹੇ ਨੇ, ਹੋਣੀ ਵੀ ਚਾਹੀਦੀ ਆ, ਮੇਰਾ ਇਹ ਮੰਨਣਾ ਹੈ, ਕਿਉਂਕਿ ਉਹ ਪੀੜਤ ਨੇ। ਜਾਂਚ ਪੜਤਾਲ ਦੀ ਉਹਨਾਂ ਦੀ ਤਸੱਲੀ ਹੋਣੀ ਚਾਹੀਦੀ ਆ। ਪਰ ਜੋ ਇਹ ਚੀਜ਼ਾਂ ਕਾਰਨ ਬਣੀਆਂ ਅਤੀਤ ਦੇ ਵਿੱਚ ਸੇ, ਉਹ ਚੀਜ਼ਾਂ ਹਾਲੇ ਵੀ ਖੜਾ ਨਹੀਂ ਛੱਡ ਰਹੀਆਂ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਪੰਜਾਬ ਦੇ ਵਿੱਤ ਮੰਤਰੀ ਜਿਹੜੇ ਨੇ ਉਹ ਕੇਂਦਰੀ ਵਿੱਤ ਮੰਤਰੀ ਕੋਲੇ ਪਹੁੰਚੇ ਨੇ, ਮੁਲਾਕਾਤ ਕੀਤੀ ਹੈ ਜੀ। ਦੇਖੋ ਇਹ ਗਏ ਨੇ ਕਿਉਂਕਿ ਬਜਟ ਬਣਨਾ ਨਾ ਜੀ, ਹੁਣ ਦੇਸ਼ ਦਾ ਬਜਟ ਬਣਦਾ ਜਦੋਂ, ਤਾਂ ਉਹਦੇ ਵਿੱਚ ਸਾਰੇ ਰਾਜ ਪਹੁੰਚ ਕਰਦੇ ਆ ਕਿ ਸਾਡੇ ਵਾਸਤੇ ਕੁਝ ਰੱਖਿਆ ਜਾਵੇ ਜੀ, ਸਾਡੇ ਵਾਸਤੇ ਕੁਝ ਰੱਖਿਆ ਜਾਵੇ। ਤਾਂ ਇਹਨਾਂ ਨੇ RDF ਦਾ 8000 ਕਰੋੜ ਰੁਪਈਆ ਜਿਹੜਾ ਅੜਿਆ, ਉਹਨੂੰ ਰਿਲੀਜ਼ ਕਰਵਾਉਣ ਵਾਸਤੇ ਕਹਿੰਦੇ ਆ ਕਿ ਯਤਨ ਤੇਜ਼ ਕੀਤੇ ਨੇ। ਪਹਿਲੀ ਗੱਲ ਸਰ, ਦੇਖੋ ਮੈਂ ਖੁਦ ਚਾਹੁੰਦਾ ਵਿਅਕਤੀਗਤ ਤੌਰ ਤੇ ਕਿ ਬਈ SC ਚਿਹਰਾ ਜਿਹੜਾ ਉਹ ਡਿਪਟੀ ਹੋਣਾ ਚਾਹੀਦਾ ਘੱਟੋ ਘੱਟ। ਪਰ ਮਾਫ ਕਰਨਾ, ਮੈਂ ਚੀਮਾ ਸਾਹਿਬ ਨੂੰ ਵਿੱਤ ਮੰਤਰੀ ਦੇ ਤੌਰ ਤੇ, ਬਈ ਮੈਨੂੰ ਐਂ ਲੱਗਦਾ, ਮੈਂ ਗਲਤ ਹੋ ਸਕਦਾ, ਜਿਨ੍ਹਾਂ ਨੂੰ ਵਿੱਤ ਬਾਰੇ ਕੁਝ ਪਤਾ ਹੀ ਨਹੀਂ ਇੰਨਾ, ਕਿਉਂਕਿ ਉਹਨਾਂ ਦਾ ਪੇਸ਼ਾ ਹੀ ਨਹੀਂ ਹੈ, ਕੋਈ ਸਟੱਡੀ ਨਹੀਂ ਹੈ ਸਰ, ਕੋਈ ਤਜਰਬਾ ਨਹੀਂ ਸੀ। ਉਹ ਤੇ ਵਕਾਲਤ ਚੋਂ ਆਏ ਨੇ, ਵਕਾਲਤ ਚੋਂ ਆਏ ਨੇ ਸਰ। ਤਾਂ ਪੰਜਾਬ ਵਰਗੇ ਸੂਬੇ ਨੂੰ ਚਲਾਉਣ ਵਾਸਤੇ ਇੱਕ ਅਰਥ ਸ਼ਾਸਤਰੀ ਜਾਂ ਜਿਹਨੂੰ ਵਿੱਤੀ ਸੂਝ-ਬੂਝ ਹੈ, ਜਾਂ ਜਿਹਦੇ ਚ ਵਿੱਤੀ ਫੈਸਲੇ ਲੈਣ ਦੀ ਦਲੇਰੀ ਆ, ਵੈਸਾ ਵਿੱਤ ਮੰਤਰੀ। ਠੀਕ ਹੈ ਜੀ। ਹੁਣ ਮੈਂ ਬਹੁਤੀਆਂ ਗੱਲਾਂ ਕਹਿਣਾ ਨਹੀਂ ਚਾਹੁੰਦਾ। ਇੱਕ ਕੋਈ ਕਿਸੇ ਮਤਲਬ ਕਿ ਕਮੇਟੀ ਦੇ ਵਿੱਚ ਕੋਈ ਨੌਜਵਾਨ ਗਿਆ ਸੀਗਾ ਜੀ, ਕਿਸੇ ਪਾਰਟੀ ਬਣੀਆਂ, ਏਦਾਂ ਹੀ ਮਤਲਬ ਕਿ ਜਦੋਂ ਤਜਵੀਜ਼ਾਂ ਤਿਆਰ ਕਰਨੀਆਂ ਸੀ ਸਰ, ਉਹਨਾਂ ਨੇ ਜਦੋਂ 3-4 ਬੇਸਿਕ ਸਵਾਲ ਪੁੱਛੇ ਜੀ,
ਤਾਂ ਇਹ ਅਗਲ ਬਗਲ ਚ ਅੱਗ ਲੱਗ ਪਏ ਸੀ। ਮੀਟਿੰਗ ਦੇ ਵਿੱਚੋਂ ਮੈਨੂੰ ਕਿਸੇ ਬੰਦੇ ਨੇ ਦੱਸਿਆ, ਕਿਉਂਕਿ ਇਹਨਾਂ ਨੂੰ ਬੇਸਿਕ ਚੀਜ਼ਾਂ ਦਾ ਹੀ ਨਹੀਂ ਸੀ ਪਤਾ ਵਿੱਤ ਨਾਲ ਜੁੜੀ। ਮਤਲਬ ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਰਾਜਨੀਤਿਕ ਤੌਰ ਤੇ ਠੀਕ ਆ, ਤੁਹਾਡੇ ਚ ਟੈਲੈਂਟ ਹੁੰਦਾ, ਤੁਹਾਡੇ ਨਾਲ ਲੋਕ ਹੁੰਦੇ ਆ, ਤੁਹਾਡੇ ਨਾਲ ਪਾਰਟੀ ਖਲੋਤੀ ਹੁੰਦੀ ਆ, ਪਰ ਇਹ ਕਈ ਚੀਜ਼ਾਂ ਹੁੰਦੀਆਂ। ਹੁਣ ਮੈਂ ਠੀਕ ਆ, ਮੈਂ ਮਾੜਾ ਮੋਟਾ ਚਲੋ ਤੁਹਾਨੂੰ ਵਿਸ਼ਲੇਸ਼ਣ ਕਰਕੇ ਦੇ ਸਕਦਾ। ਹੁਣ ਜੇ ਤੁਸੀਂ ਮੈਨੂੰ ਕਹੋ ਕਿ ਮਿੰਟੂ ਸਿਆ ਇੱਕ ਇਧਰ ਨੂੰ ਅਮਰੀਕਾ ਨੂੰ ਮਿਜ਼ਾਈਲ ਬਣਾ ਕੇ ਭੇਜ ਦੇ ਸਵੇਰ ਨੂੰ, ਤੇ ਮੈਂ ਰਾਤੋਂ ਰਾਤ ਕੀ ਇਥੋਂ ਗਾਰਡਰ ਦਾ ਲੋਹਾ ਕੱਢ ਕੇ ਬਣਾ ਦੂੰਗਾ ਮਿਜ਼ਾਈਲ। ਸਰ ਮਤਲਬ ਕਿ ਕੁਝ ਚੀਜ਼ਾਂ ਚ ਮੁਹਾਰਤ ਹੁੰਦੀ ਹੈ, ਐਕਸਪਰਟੀ ਹੁੰਦੀ ਹੈ। ਠੀਕ ਆ, ਵਿੱਤ ਜਿਹੜਾ ਹੈ ਉਹ ਸੰਭਾਲਣਾ ਚਲੋ ਬਹੁਤ ਹੱਦ ਤੱਕ ਅਧਿਕਾਰੀ ਸਾਂਭਦੇ, ਪਰ ਖੁਦ ਜੇ ਬੰਦਾ ਵਿੱਤ ਮਾਮਲਿਆਂ ਦਾ ਪੂਰਾ ਮਾਹਰ ਹੈ ਤਾਂ ਉਹ ਤੁਹਾਡੇ ਸੂਬੇ ਨੂੰ ਕਹਿ ਲਓ ਕਿ ਐਕਸਟਰਾ ਇੱਕ ਵਰਦਾਨ ਹੈ। ਤਾਂ ਮੇਰਾ ਇਹ ਮੰਨਣਾ ਹੈ ਕਿ ਠੀਕ ਹੈ, ਇਹਨਾਂ ਨੂੰ ਡਿਪਟੀ ਲਾ ਦੇਣ, ਮੈਨੂੰ ਕੋਈ ਉਹਦੇ ਚ ਪ੍ਰੋਬਲਮ ਨਹੀਂ ਹੈ। ਤਜਰਬੇਕਾਰ ਨੇ, ਅੱਛੇ ਇਨਸਾਨ ਨੇ, ਐਸਸੀ ਚਿਹਰਾ ਹੈ, ਡਿਪਟੀ ਲਾ ਦੇਣ, ਮੁੱਖ ਮੰਤਰੀ ਲਾ ਦੇਣ ਕਿ ਪ੍ਰਸ਼ਾਸਕੀ ਕੰਮਕਾਰ ਆਪਦੇ ਸੰਭਾਲਣ, ਠੀਕ ਹੈ ਸਰ। ਪਰ ਵਿੱਤ ਚ ਮੈਨੂੰ ਲੱਗਦਾ ਕਿ ਸਾਨੂੰ ਤਬਦੀਲੀ ਦੀ ਜ਼ਰੂਰਤ ਹੈ। ਦੂਜੀ ਗੱਲ ਇਹ ਕਿ ਇਹ ਸਭ ਫਾਰਮੈਲਿਟੀਆਂ ਜੀ, ਇਹ ਕੀ ਮੰਗ ਰਿਹਾ ਪਤਾ ਨਹੀਂ, ਮੈਨੂੰ ਤਫਸੀਲ ਆਏਗੀ ਫਿਰ ਗੱਲ ਕਰਾਂਗੇ। ਆਰਡੀਐਫ ਸਰ ਸੁਪਰੀਮ ਕੋਰਟ ਚ ਤੇ ਖੁਦ ਗਏ ਨੇ, ਆਰਡੀਐਫ ਦਾ ਮੁਕੱਦਮਾ ਲੈ ਗਏ ਨੇ, ਤੇ ਉਹਨਾਂ ਕੋਲ ਤੇ ਇੱਕ ਬਹਾਨਾ ਹੋਏਗਾ ਕਿ ਭਾਈ ਸੁਪਰੀਮ ਕੋਰਟ ਚ ਤੁਸੀਂ ਗਏ ਤੇ ਸੁਪਰੀਮ ਕੋਰਟ ਚ ਜਾ ਕੇ ਫਸ ਗਏ। ਸੁਪਰੀਮ ਕੋਰਟ ਚ ਜਾ ਕੇ ਕੀ ਦੱਸੋਗੇ ਕਿ ਆਰਡੀਐਫ ਦੀ ਕਮਾਈ ਦਾ ਅਸੀਂ ਕਰਜ਼ਾ ਲੈ ਲਿਆ, ਸਾਡੇ ਤੇ 4600 ਕਰੋੜ ਦਾ ਕਰਜ਼ਾ, ਵਿਆਜ ਵੱਖਰੀ 6000 ਕਰੋੜ ਰੁਪਈਆ, ਤਾਂ ਕੀ ਉਹ ਤੁਹਾਨੂੰ ਸੁਪਰੀਮ ਕੋਰਟ ਫੁੱਲ ਪਾਏਗੀ? ਤੇ ਆਰਡੀਐਫ ਦਾ ਮਤਲਬ ਕੀ ਹੁੰਦਾ? ਤੇ ਤੁਸੀਂ ਚੱਕ ਕੇ ਕਰਜ਼ਾ ਲੈ ਕੇ ਤੇ ਸੁਸਾਇਟੀਆਂ ਦਾ ਕਰਜ਼ਾ ਮਾਫ ਕਰਤਾ। ਜੀ ਉਹਦੇ ਨਾਲ ਕਿਹੜਾ ਦਿਹਾਤੀ ਵਿਕਾਸ ਹੋਇਆ ਬਈ? ਨੋਰਮਸ ਤਾਂ ਨੋਰਮਸ ਹੁੰਦੇ ਨੇ ਨਾ ਸਰ। ਤੋ ਇਸ ਕਰਕੇ ਇਹ ਕਸੂਤੀ ਸਥਿਤੀ ਆ। ਚਲੋ ਇਹ ਯਤਨ ਕਰ ਰਹੇ ਨੇ, ਪਰ ਮੇਰਾ ਮੰਨਣਾ ਹੈ ਕਿ ਸਾਨੂੰ ਇੱਕ ਤੇ ਇਹ ਆ ਕਿ ਬਈ ਕੋਈ ਪੈਕੇਜ ਮਿਲੇ ਤੇ ਤਾਂ ਗੱਲ ਬਣੇਗੀ, ਤੇ ਦੂਸਰਾ ਇੱਕ ਆਰਥਿਕ ਮਾਮਲਿਆਂ ਦੀ ਸਾਡੇ ਕੋਲ ਅੱਛੀ ਟੀਮ ਹੋਣੀ ਚਾਹੀਦੀ ਆ। ਇਹਨਾਂ ਨੇ ਪਿੱਛੇ ਜੇ ਲਿਆਂਦਾ ਸੀਗਾ ਇੱਕ ਸੱਜਣ ਲੱਭ ਕੇ ਕਿ ਸਲਾਹ ਦੇਵੇਗਾ ਸਾਨੂੰ ਵਿੱਤ ਦੇ ਮਾਮਲਿਆਂ 'ਚ ਦਿੱਲੀ ਤੋਂ, ਉਹਨੇ ਪਤਾ ਨਹੀਂ ਕੋਈ ਸਲਾਹ ਸਲੂਹ ਦਿੱਤੀ ਕਿ ਨਹੀਂ, ਸ਼ਾਇਦ ਇਹੀ ਦਿੱਤੀ ਹੋਏਗੀ ਕਿ ਜਾ ਕੇ ਹੁਣ ਦਿੱਲੀ ਵਾਲਿਆਂ ਦੇ ਪੈਰ ਪੂਰ ਫੜੋ, ਜੇ ਕੋਈ ਦੇ ਦੇਣ 4 ਪੈਸੇ ਤੇ ਠੀਕ ਆ। ਲਿਆਂਦਾ ਸੀਗਾ ਜੀ ਬੰਦਾ, ਤਾਂ ਸ਼ਾਇਦ ਹਾਲੇ ਵੀ ਉਹਨੂੰ ਤਨਖਾਹ ਤਾਂ ਮਿਲਦੀ ਹੈ ਇੱਥੋਂ ਪੰਜਾਬ ਦੇ ਵਿੱਚੋਂ, ਔਰ ਉਦੋਂ ਆਲੋਚਨਾ ਵੀ ਹੋਈ ਸੀ ਵੀ ਤੁਸੀਂ ਸਾਰੀਆਂ ਚੀਜ਼ਾਂ ਉੱਥੇ ਹਵਾਲੇ ਕਰੀ ਜਾਂਦੇ ਹੋ, ਕੋਈ ਆਪ ਵੀ ਕਰ ਲਓ। ਚੀਮਾ ਸਾਹਿਬ ਦਾ ਤਾਂ ਹਾਲ ਇਹ ਆ ਮਿੰਟੂ ਜੀ, ਜਦੋਂ ਇਹਨਾਂ ਨੇ ਨਾ ਇੱਕ ਵਾਰੀ ਦਾਅਵਾ ਕਰਤਾ ਇਹਨਾਂ ਨੇ, ਚਲੋ ਦਾਅਵਾ ਸੱਚਾ ਵੀ ਹੋਣਾ, ਆਪਾਂ ਇਹ ਨਹੀਂ ਕਹਿੰਦੇ ਝੂਠਾ, ਕਹਿੰਦੇ ਜੀ ਅਸੀਂ 10,000 ਕਰੋੜ ਰੁਪਇਆ ਜਿਹੜਾ ਵਿਆਜ ਦਾ ਉਹ ਅਸੀਂ ਦੂਜੀਆਂ ਪਾਰਟੀਆਂ ਨਾਲੋਂ ਵੱਧ ਤਾਰਿਆ, ਮਤਲਬ ਵਿਆਜ ਜਿਹੜਾ ਪੰਜਾਬ ਕਰਜ਼ੇ ਦਾ ਜਿਹੜਾ ਵਿਆਜ ਪੈਂਦਾ ਉਹ ਮੋੜਦਾ ਨਾ ਜਿਹੜਾ। ਉਹ ਪੱਤਰਕਾਰ ਕੋਈ ਸੁਲਝਿਆ ਸੀਗਾ ਤੁਹਾਡੇ ਵਰਗਾ, ਉਹ ਸੱਜਣੋਂ ਕੋਈ ਉਹ ਫਾਈਨਾਂਸ ਪੜ੍ਹਿਆ ਹੋਣਾ ਉਹਨੇ, ਉਹ ਕਹਿੰਦਾ ਜੀ ਪਿਛਲੀਆਂ ਸਰਕਾਰਾਂ ਕਰਜ਼ਾ ਜਿਹੜੀਆਂ ਚੱਕ ਰਹੀਆਂ ਸੀ ਉਹ 1800-1700 ਕਰੋੜ ਸੀਗੀ ਰਫਤਾਰ ਮਹੀਨੇ ਦੀ, ਤੁਹਾਡੀ 2700-2800 ਕਰੋੜ ਆ, ਹੁਣ ਤਾਂ ਚਲੋ 4000 ਕਰੋੜ ਕਹਿੰਦੇ ਆ ਲੋਕ। ਤੇ ਇਹਦੇ ਬਾਰੇ ਜ਼ਰੂਰ ਦੱਸੋ ਵੀ ਤੁਸੀਂ ਕਰਜ਼ਾ ਚੱਕਣ ਦੀ ਰਫਤਾਰ ਤਾਂ ਉਹਨਾਂ ਨਾਲੋਂ ਤੁਹਾਡੀ 1000 ਕਰੋੜ ਰੁਪਇਆ 1200 ਕਰੋੜ ਰੁਪਇਆ ਮਹੀਨੇ ਦੀ ਜ਼ਿਆਦਾ, ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਵਿਆਜ ਮੋੜਿਆ। ਚੀਮਾ ਸਾਹਿਬ ਉਹਦੀ ਗੱਲ ਦਾ ਨਹੀਂ ਜੀ, ਕੋਈ ਹੋਰ ਸਵਾਲ ਕਰੋ। ਵੀ ਸਵਾਲ ਤੁਹਾਨੂੰ ਫਾਈਨਾਂਸ ਬਾਰੇ ਸਵਾਲ ਕਰੂਗਾ, ਹੁਣ ਜਦੋਂ ਤੁਸੀਂ ਕਹਿੰਦੇ ਕਿ ਮੈਂ ਵਿੱਤ ਮੰਤਰੀ ਹਾਂ ਤੇ ਵਿੱਤ ਬਾਰੇ ਅਗਲਾ ਸਵਾਲ ਕਰੂਗਾ ਮੂਹਰਲਾ ਬੰਦਾ। ਨਹੀਂ ਸਰ, ਮੈਂ ਤੇ ਤੁਹਾਨੂੰ ਦੱਸਿਆ ਨਾ ਕਿ ਇਹਨਾਂ ਨੂੰ ਬੇਸਿਕ ਚੀਜ਼ਾਂ ਦਾ ਵੀ ਨਹੀਂ ਪਤਾ ਹੈਗਾ। ਜੀ ਬੇਸਿਕ ਚੀਜ਼ਾਂ ਇਹ ਠੀਕ ਆ, ਬਜਟ ਪੜ੍ਹ ਸਕਦੇ ਆ ਕਿਉਂਕਿ ਬਜਟ ਆਲਰੇਡੀ ਜਿਹੜਾ ਬਣਾਇਆ ਹੁੰਦਾ, ਸਭ ਕੁਝ ਲਿਖਿਆ ਹੁੰਦਾ, ਉਹ PDF ਵੀ ਜਿਹੜੀ ਹੁੰਦੀ ਹੈ ਪੱਤਰਕਾਰਾਂ ਕੋਲੋਂ ਸੇਮ ਡੇ ਆ ਜਾਂਦੀ ਆ, ਠੀਕ ਹੈ ਜੀ, ਉਹ ਪੜ੍ਹਨਾ। ਪਰ ਵਿੱਤ ਨੂੰ ਸਮਝਣਾ, ਵਿੱਤੀ ਸੁਧਾਰਾਂ ਨੂੰ ਲਾਗੂ ਕਰਨਾ, ਆਪਣੇ ਜਿਹੜੇ ਮਾਲੀ ਅਸਾਸੇ ਉਹਨਾਂ ਨੂੰ ਵਧਾਉਣਾ, ਖਰਚ ਕਿਵੇਂ ਘੱਟ ਕਰਨੇ ਨੇ, ਦਲੇਰਾਨਾ ਫੈਸਲੇ ਹੁੰਦੇ ਨੇ, ਸਭ ਉਹ ਬਹੁਤ ਜ਼ਰੂਰੀ ਹੁੰਦੇ ਆ। ਤਾਂ ਵਿੱਤ ਵੈਸੇ ਵੀ ਮੇਰੇ ਖਿਆਲ ਦੇ ਨਾਲ ਜਿਹੜਾ ਐਸਾ ਮੰਤਰਾਲਾ ਹੋਣਾ ਚਾਹੀਦਾ ਹੈ ਕਿ ਜਿਹਦੇ 'ਚ ਪਾਲਿਸੀ ਮੇਕਿੰਗ ਜਿਹੜੀ ਆ ਬਿਲਕੁਲ ਆਜ਼ਾਦਾਨਾ ਢੰਗ ਦੇ ਨਾਲ ਕੰਮ ਕਰੇ, ਉਹਦੇ 'ਚ ਰਾਜਨੀਤਿਕ ਇਨਫਲੂਐਂਸ ਜਿਹੜਾ ਹੈ ਨਾ ਉਹ ਜ਼ਿਆਦਾ ਨਹੀਂ ਹੋਣਾ ਚਾਹੀਦਾ। ਪਾਰਟੀਆਂ ਦੇ ਜਦੋਂ ਪਾਰਟੀਆਂ ਦੇ ਹਿੱਤ ਜੁੜਦੇ ਨੇ ਸਭ, ਉਦੋਂ ਵੱਡੇ ਫੈਸਲੇ ਨਹੀਂ ਹੁੰਦੇ। ਜਦ ਤੱਕ ਵੱਡੇ ਫੈਸਲੇ ਨਹੀਂ ਹੁੰਦੇ, ਫਾਈਨਾਂਸ ਦੇ ਮਾਮਲੇ 'ਚ ਤੁਸੀਂ ਕੋਈ ਕ੍ਰਾਂਤੀਕਾਰੀ ਸੁਧਾਰ ਨਹੀਂ ਲਿਆ ਸਕਦੇ। ਸੋ ਚੀਮਾ ਸਾਹਿਬ ਦੀ ਗੱਲ ਬਿਲਕੁਲ ਮੇਰੇ ਖਿਆਲ ਦੇ ਨਾਲ ਠੀਕ ਹੈ ਕਿ ਕੋਈ ਹੋਰ ਗੱਲ ਕਰੋ, ਕਿਉਂਕਿ ਕਰਜ਼ੇ ਦਾ ਤੇ ਬੱਚੇ ਨੂੰ ਪਤਾ ਹੈ ਕਰਜ਼ੇ ਦਾ। ਅੱਛਾ ਅੱਜ ਦਾ ਸੁਣ ਲਓ। ਹਾਂਜੀ,
ਇਹ ਕਹਿੰਦੇ ਜੀ 86,000 ਕਰੋੜ ਰੁਪਈਆ 86,000 ਕਰੋੜ ਰੁਪਈਆ ਸਾਡੇ ਨਿਵੇਸ਼ ਆਇਆ। ਹੁਣ ਇਹਨੂੰ 3 ਸਾਲਾਂ ਚ ਵੰਡ ਲਓ, ਕਿੰਨੇ ਹਜ਼ਾਰ ਦੀ ਐਵਰੇਜ ਬਣੀ। ਮਤਲਬ 27 ਜੇ ਆਪਾਂ ਇਹਨੂੰ 26,000 ਕਰੋੜ 27,000 ਕਰੋੜ। ਅੱਛਾ ਸਰ, ਜਿਹੜਾ ਕਰੋਨਾ ਤੋਂ ਪਹਿਲਾਂ ਦਾ ਸਮਾਂ ਹੈ, 1 ਸਾਲ ਚ 40 ਕੇ 45,000 ਕਰੋੜ ਦਾ ਇਨਵੈਸਟਮੈਂਟ ਕੈਪਟਨ ਗਵਰਨਮੈਂਟ ਚ ਆਇਆ ਹੋਇਆ। ਤਾਂ ਤੁਸੀਂ 3 ਸਾਲਾਂ ਚ ਤੁਹਾਨੂੰ ਤੇ ਘੱਟੋ ਘੱਟ ਪੰਜਾਬ ਨੂੰ ਸਹੀ ਰਸਤੇ ਤੇ ਲਿਜਾਣ ਵਾਸਤੇ ਮਿਨੀਮਮ 1 ਸਾਲ ਦਾ 1 ਲੱਖ ਕਰੋੜ ਇਨਵੈਸਟਮੈਂਟ ਚਾਹੀਦੀ ਹੈ। ਤਾਂ ਤੁਸੀਂ 3 ਸਾਲਾਂ ਚ ਕਹਿ ਰਹੇ ਹੋ 86,000 ਕਰੋੜ ਆਇਆ। ਵਿਆਜ, ਜਿੰਨਾ ਵਿਆਜ ਵੱਧ ਤਾਰ ਰਹੇ ਦਾ ਮਤਲਬ ਕਿ ਕਰਜ਼ਾ ਵੱਧ ਰਿਹਾ ਤੁਹਾਡਾ। ਬਿਲਕੁਲ ਬੜਾ ਸਿੰਪਲ ਹੈ। 10,000 ਕਰੋੜ ਦੀ ਸਬਸਿਡੀ ਪੈਂਡਿੰਗ ਪਈ ਹੈ ਪਾਵਰਕੌਮ ਦੀ ਇਸ ਸਾਲ ਦੀ, ਜਦ ਕਿ ਮਹੀਨੇ 3 ਰਹਿ ਗਏ ਨੇ ਫਾਈਨੈਂਸ਼ੀਅਲ ਈਅਰ ਖਤਮ ਹੋਣ ਚ। 3600 ਕਰੋੜ ਰੁਪਈਆ ਤੇ ਮਹਿਕਮਿਆਂ ਦਾ ਬਿੱਲ ਖਲੋਤਾ ਹੈ ਇਲੈਕਟ੍ਰਿਸਿਟੀ ਦਾ, ਯਾਨੀ 13,600 ਕਰੋੜ ਰੁਪਈਆ ਤਾਂ ਪਾਵਰਕੌਮ ਦਾ ਪੈਂਡਿੰਗ ਪਿਆ ਹੈ। ਬਿਲਕੁਲ ਜੀ। ਅੱਗੋਂ ਤੁਸੀਂ ਫਿਰ ਅਗਲੇ ਸਾਲ ਦਾ ਤਜਵੀਜ਼ ਕਰਨਾ ਹੈ ਕਿ ਹਾਂਜੀ ਕਿੰਨਾ 20,000 ਕਰੋੜ ਜਾਂ 25,000 ਕਰੋੜ ਦੇਈਏ। ਤਾਂ ਸੋ ਆਹੀ ਹਾਲ ਹੈ। ਫਿਰ ਜਦੋਂ ਇਸ ਤਰ੍ਹਾਂ ਦਾ ਕੰਮ ਹੋਏਗਾ ਤੇ ਫਿਰ ਕੋਈ ਹੋਰ ਗੱਲ ਕਰੋ ਪ੍ਰਵੀਨ ਜੀ, ਹੋਰ ਕੀ ਹੈ। ਨਹੀਂ, ਗੱਲ ਤਾਂ ਹੁਣ ਜਿਹੜੇ ਕੇਂਦਰੀ ਫਾਈਨਾਂਸ ਮਿਨਿਸਟਰ ਨੇ ਨਿਰਮਲਾ ਸੀਤਾਰਮਨ ਜੀ, ਉਹਨਾਂ ਦਾ ਹਾਲ ਕਿਹੜਾ ਇਦੋਂ ਕੋਈ ਬੜਾ ਚੰਗਾ। ਉਹ ਵੀ ਮਿੰਟੂ ਜੀ ਉਹ ਕਹਿੰਦੇ ਕਿ ਗੰਢੇ ਬਹੁਤ ਮਹਿੰਗੇ ਹੋ ਗਏ ਜੀ, ਕਰੋ ਕੋਈ ਹੱਲ। ਉਹ ਕਹਿੰਦੀ ਮੈਂ ਕਿਹੜਾ ਖਾਣੀ ਹੈ, ਵੀ ਹੁਣ ਜੇ ਤੁਸੀਂ ਨਹੀਂ ਖਾਂਦੇ ਤਾਂ ਦੇਸ਼ ਤਾਂ ਖਾਂਦਾ ਹੀ ਆ। ਜੇ ਤੁਸੀਂ ਦੇਖੋ ਬਸ ਇਹੀ ਲੱਗੀ ਫੱਬੀ ਹੈ ਸਰ, ਜਿਹਦਾ ਸੂਤ ਆਉਂਦਾ ਹੈ ਉਹਨਾਂ ਦਾ ਵੀ ਫਾਈਨੈਂਸ, ਉਹਨਾਂ ਦੀ ਗਵਰਨਮੈਂਟ ਦੀ ਆਲੋਚਨਾ ਤੇ ਉਹਨਾਂ ਦਾ ਘਰ ਵਾਲਾ ਕਰਦਾ ਜੀ, ਬਹੁਤ ਤਗੜਾ ਅਰਥ ਸ਼ਾਸਤਰੀ ਆ ਉਹ। ਹਾਂਜੀ ਬਿਲਕੁਲ। ਮੈਨੂੰ ਤੇ ਲੱਗਦਾ ਕਦੇ ਕਦੇ ਕਿ ਨਿਰਮਲਾ ਸੀਤਾਰਮਨ ਦੇ ਘਰ ਵਾਲੇ ਨੂੰ ਚਾਹੀਦਾ। ਤੇ ਉਹ ਸਰ ਉਹਦਾ ਸਭ ਤੋਂ ਸਟੀਕ ਅੰਕੜਾ ਸੀਗਾ, ਉਹਨੇ ਕਿਹਾ ਸੀਗਾ ਇਹ 230 ਤੋਂ 250 ਦੇ ਵਿਚਾਲੇ ਸੀਟਾਂ ਲੈ ਜਾਣਗੇ। ਦੇਖ ਲਓ ਉੱਥੇ ਰਹਿ ਗਏ ਫਿਰ। ਬਹੁਤ ਚੋਟੀ ਦਾ ਵਿਦਵਾਨ ਹੈ ਉਹ ਬੰਦਾ ਛੱਡ ਕੇ ਨਿਰਮਲਾ ਸੀਤਾਰਮਨ ਜੀ ਜੇ ਵਿੱਤ ਮੰਤਰੀ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਸਭ ਠੀਕ ਹੈ। ਸਹੀ ਬਿਲਕੁਲ। ਮਿੰਟੂ ਜੀ ਚਲੋ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਚਲੋ ਕਿਸੇ ਬੰਦੇ 'ਚ ਸਮਰੱਥਾ ਕਿੰਨੀ ਹੈ ਜਾਂ ਕੋਈ ਕੁਛ ਵੀ ਹੈ, ਪਰ ਇਹ ਹੁੰਦਾ ਕਿ ਤੁਹਾਡੇ ਫੈਸਲੇ ਫਿਰ ਉਸ ਚੀਜ਼ ਨੂੰ ਪ੍ਰਭਾਵਿਤ ਕਰਦੇ ਵੀ ਤੁਸੀਂ ਉਸ ਅਹੁਦੇ ਨੂੰ ਕਿਸ ਤਰੀਕੇ ਨਾਲ। ਨਹੀਂ ਸਰ, ਮੁਹਾਰਤ ਇੱਕ ਬਹੁਤ ਵੱਡੀ ਚੀਜ਼ ਹੈ। ਕਾਬਲੀਅਤ ਵੱਖਰੀ ਹੁੰਦੀ ਹੈ, ਮੁਹਾਰਤ ਵੱਖਰੀ ਹੁੰਦੀ ਹੈ। ਕਾਬਲੀਅਤ ਕਿਸੇ 'ਚ ਹਾਕੀ ਖੇਡਣ ਦੀ ਹੋ ਸਕਦੀ ਹੈ, ਪਰ ਮੁਹਾਰਤ ਉਸਨੂੰ ਜਹਾਜ਼ ਉਡਾਉਣ ਦੀ ਨਹੀਂ ਹੋ ਸਕਦੀ। ਮਤਲਬ ਮੁਹਾਰਤ ਇੱਕ ਕਿਸੇ ਖਾਸ ਖੇਤਰ ਦੇ ਵਿੱਚ ਉਹ ਬਹੁਤ ਮਤਲਬ ਕਿ ਆਪਾਂ ਕਹਿ ਲਈਏ ਕਿ ਪੜ੍ਹਾਈ ਲਿਖਾਈ ਤੋਂ ਬਾਅਦ ਆਉਂਦੀ ਹੈ। ਠੀਕ ਹੈ, ਰਾਜਨੀਤਿਕ ਬੰਦੇ ਤੁਸੀਂ ਵਧੀਆ ਹੋ ਸਕਦੇ ਹੋ, ਪਰ ਹਰੇਕ ਖੇਤਰ ਦੀ ਮੁਹਾਰਤ ਨਹੀਂ ਹੋ ਸਕਦੀ ਤੁਹਾਨੂੰ। ਸਰ IAS ਦਾ ਇਹੀ ਤਾਂ ਫਰਕ ਹੁੰਦਾ ਹੈ ਨਾ। IAS ਕਾਹਤੋਂ ਦਿੱਤੇ ਜਾਂਦੇ ਆ? IAS ਕਾਹਤੋਂ ਦਿੱਤੇ ਜਾਂਦੇ ਨੇ ਸਰ? ਉਹ ਜਰਨਲਿਸਟ ਹੁੰਦੇ ਨੇ, ਮਤਲਬ ਕਿ ਹਰੇਕ ਖੇਤਰ ਦੀ ਨੌਲੇਜ ਹੁੰਦੀ ਹੈ ਤਾਂ ਹੀ IAS ਬਣਦੇ ਆ ਸਰ। ਤਾਂ ਹੀ IAS ਦੀ UPSC ਦੀ ਪੜ੍ਹਾਈ ਏਡੀ ਤਗੜੀ ਆ ਕਿ ਭਾਈ ਕਿਸੇ ਵੀ ਖੇਤਰ ਦੇ ਵਿੱਚ ਉਹ ਫਿਰ 2-4 ਸਾਲ ਲਾਉਂਦੇ ਆ, ਕੋਈ ਕਿਤੇ ਦਾ ਕੋਈ ਤਜਰਬਾ ਇਕੱਠਾ ਕਰਕੇ ਫਿਰ ਗਾਂ ਜੁਆਇੰਟ ਸੈਕਟਰੀ, ਐਡੀਸ਼ਨਲ ਸੈਕਟਰੀ ਲੈਵਲ ਤੱਕ ਜਾਂਦੇ ਨੇ। ਤੇ SKM ਨੇ ਮਿੰਟੂ ਜੀ ਕਿਸਾਨ ਅੰਦੋਲਨ ਸੰਬੰਧੀ ਵੱਡਾ ਫੈਸਲਾ ਲਿਆ ਜੀ। ਹਾਂਜੀ ਦੇਖੋ, SKM ਨੇ ਫੈਸਲਾ ਲਿਆ ਕਿ ਅਸੀਂ ਅੰਦੋਲਨ 'ਚ ਨਹੀਂ ਜਾਵਾਂਗੇ। ਸੋ ਇਹਨਾਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ, ਕਹਿੰਦੇ ਆ ਜੀ ਕਿ ਅਸੀਂ ਰਾਸ਼ਟਰਪਤੀ ਨੂੰ ਮਿਲਾਂਗੇ ਜਨਵਰੀ 'ਚ। ਇਹ ਵੱਡੀ ਖਬਰ ਹੈ ਕਿ ਇਹਨਾਂ ਨੇ ਜੋ ਖਨੌਰੀ ਅੰਦੋਲਨ ਚੱਲ ਰਿਹਾ ਉਹਦੇ ਤੋਂ ਫਿਲਹਾਲ ਲਹਿਦਾ ਰਹਿਣ ਦਾ ਫੈਸਲਾ ਕਰ ਲਿਆ। ਅੱਗੇ ਇੱਕ ਮੀਟਿੰਗ ਹੋਈ ਸੀ, ਪਰ ਹੁਣ ਇਸ ਮੀਟਿੰਗ ਦੇ ਵਿੱਚ ਇਹਨਾਂ ਨੇ ਫਾਈਨਲ ਕਹਿ ਲਓ ਕਿ ਆਪਣਾ ਫੈਸਲਾ ਜਿਹੜਾ ਉਹ ਬਣਾ ਲਿਆ ਕਿ ਭਾਈ ਅਸੀਂ ਇਹਦਾ ਹਿੱਸਾ ਨਹੀਂ ਬਣਾਂਗੇ। ਉਧਰੋਂ ਡੱਲੇਵਾਲ ਸਾਹਿਬ ਦੀ ਸਿਹਤ ਨਿਗਰੀ ਅੱਗੇ ਨਾਲੋਂ ਵੀ, ਉਹਨਾਂ ਨੂੰ ਮਤਲਬ ਕਿ ਸ਼ਾਇਦ ਕੈਬਨਿਟ 'ਚ ਲਿਆਂਦਾ ਗਿਆ ਸੀਗਾ ਅੱਜ, ਤੇ ਉੱਥੋਂ ਹੀ ਉਹਨਾਂ ਨੇ ਕੁਝ ਸੰਬੋਧਨ ਕੀਤਾ ਤੇ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਹੈ। ਸੋ ਫਿਲਹਾਲ ਅਪਡੇਟ ਇਹੀ ਹੈ ਇਸ ਵਾਰ। ਜੀ ਤੇ ਮੈਨੂੰ ਜੀ ਇੱਕ ਹੋਰ ਫਰਜ਼ੀ ਮੁਕਾਬਲੇ ਦੇ ਵਿੱਚ ਫੈਸਲਾ ਆਇਆ ਜੀ। ਹਾਂਜੀ ਦੇਖੋ, ਇਹ ਜਿਹੜਾ ਫਰਜ਼ੀ ਮੁਕਾਬਲਾ ਸੀਗਾ ਇਹ ਇਸ ਗੱਲੋਂ ਕਹਿ ਲਓ ਕਿ ਬਹੁਤ ਹੀ ਹੈਰਾਨ ਕਰਦਾ ਹੈ ਕਿ ਇਹਦੇ ਵਿੱਚ ਇੱਕ SPO ਨੂੰ ਮਾਰਿਆ ਸੀ, ਇੱਕ ਪੁਲਿਸ ਵਾਲੇ ਨੂੰ ਮਾਰਿਆ ਸੀ। ਹੋ ਸਕਦਾ ਖੜਕੂਵਾਦ 'ਚ ਇਹਨਾਂ ਦਾ ਕੋਈ ਰੁਝਾਨ ਹੋਵੇ, ਪਰ ਇੱਕ ਚੀਜ਼ ਵੇਖਣ ਵਾਲੀ ਹੈ ਕਿ ਪੁਲਿਸ ਨੇ ਪੁਲਿਸ ਨੂੰ ਵੀ ਮਾਰਿਆ ਉਸ ਵੇਲੇ। ਤਾਂ ਇਹ ਇੱਕ ਬਹੁਤ ਹੀ ਕਹਿ ਲਓ ਕਿ
ਉਸ ਦੌਰ ਦੀ ਮਿਸਾਲੀ ਪੁਲਸੀਆ ਜ਼ਬਰ ਦੀ ਕਾਰਵਾਈ ਦੀ ਕਹਿ ਲਓ ਕਹਾਣੀ ਆ ਇਹ, ਜਿਹਦੇ ਵਿੱਚ ਜੋ ਚਾਰਜਸ਼ੀਟ ਹੈ ਉਹਦੇ ਮੁਤਾਬਕ ਜਗਦੀਪ ਸਿੰਘ ਕੋਈ ਮੱਖਣ ਸੀਗਾ, ਉਸ ਨੂੰ ਗੁਰਬਚਨ ਸਿੰਘ ਦੀ ਅਗਵਾਈ 'ਚ ਚੁੱਕਿਆ ਗਿਆ ਸੀ, ਉਦੋਂ SHO ਹੁੰਦਾ ਸੀਗਾ। ਤਾਂ ਹੁਣ ਇਸ ਮਸਲੇ ਦੇ ਵਿੱਚ ਬਈ ਜਦੋਂ ਇਹਨੂੰ ਚੁੱਕਣ ਗਏ ਤੇ ਉਸ ਵੇਲੇ ਫਾਇਰਿੰਗ ਕਰਕੇ ਚੁੱਕਿਆ ਗਿਆ, ਉਹਦੀ ਸੱਸ ਵੀ ਮਰ ਗਈ ਸੀ। ਇਸੇ ਤਰ੍ਹਾਂ ਹੀ ਇੱਕ ਹੋਰ ਸੀਗਾ ਗੁਰਨਾਮ, ਸ਼ਾਇਦ ਉਹਨੂੰ ਵੀ ਚੱਕਿਆ ਗਿਆ, ਪਾਲੀ ਸੀ ਉਹਦਾ ਨਾਮ SPO। ਇਹਨਾਂ ਦੋਨਾਂ ਨੂੰ ਫਿਰ ਏਦਾਂ ਹੀ ਮਾਰਿਆ ਗਿਆ ਜਿਵੇਂ ਆ ਹੁਣ ਐਨਕਾਊਂਟਰਾਂ ਦੀ ਕਹਾਣੀ ਹੁੰਦੀ ਆ ਕਿ ਜੀ ਅਸੀਂ ਹਥਿਆਰਾਂ ਦੀ ਰਿਕਵਰੀ ਵਾਸਤੇ ਖੜਿਆ ਸੀ, ਅੱਗੋਂ ਪਿਸਤੌਲ ਕੱਢ ਕੇ ਚਲਾ ਦਿੱਤਾ, ਏਦਾਂ ਇਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ। ਫਿਰ ਇੱਕ ਲੰਮਾ ਕਹਿ ਲਓ ਕਿ ਕਾਨੂੰਨੀ ਪ੍ਰੋਸੈਸ ਚੱਲਿਆ, ਇੱਧਰ ਉੱਧਰ ਦੀ ਕਦੇ ਜਾਂਚ ਪੜਤਾਲ ਸਟਾਰਟ ਹੋਈ, ਕਦੇ ਰੁਕ ਗਈ, ਸਟੇ ਹੋ ਗਿਆ ਸੀਗਾ ਨਾ ਵਿੱਚੋਂ। ਤਾਂ ਫਿਰ ਜਦੋਂ ਸਟੇ ਟੁੱਟਿਆ ਉਸ ਤੋਂ ਬਾਅਦ ਸੁਣਵਾਈ ਹੋਈ ਆ। ਇੱਕ ਇਹਨਾਂ ਚੋਂ ਮਰ ਗਿਆ ਸੀਗਾ ਦੋਸ਼ੀਆਂ ਚੋਂ, SHO ਗੁਰਬਚਨ ਨੂੰ, ASI ਰੇਸ਼ਮ ਨੂੰ, ਹੰਸਰਾਜ ਨੂੰ, ਇਹਨਾਂ ਨੂੰ ਉਮਰ ਕੈਦ ਸੁਣਾ ਦਿੱਤੀ ਗਈ ਆ। ਇਹਨਾਂ ਦੇ ਵਿੱਚੋਂ ਇੱਕ ਅਰਜਨ ਸਿੰਘ ਸੀ, ਉਹ ਮਰ ਗਿਆ ਸੀਗਾ। ਜੀ ਜੀ ਜੀ। ਤੇ ਚੋਣ ਨਿਯਮਾਂ 'ਚ ਜਿਹੜਾ ਬਦਲਾਅ ਇਹਨੂੰ ਲੈ ਕੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ ਜੀ। ਦੇਖੋ ਹੁਣ ਇਹਨਾਂ ਨੂੰ ਪਹਿਲੀ ਗੱਲ ਚੁਣੌਤੀ ਤੇ ਇਹ ਆ ਨਾ ਕਿ ਕੀ ਸੁਪਰੀਮ ਕੋਰਟ ਸੁਣਵਾਈ ਵਾਸਤੇ ਰਾਜ਼ੀ ਹੁੰਦਾ? ਜੇ ਰਾਜ਼ੀ ਹੁੰਦਾ ਤੇ ਇਹਨਾਂ ਦੇ ਕੋਲ ਇੱਕ ਮੌਕਾ ਉੱਥੇ ਸਾਰੀ ਪੋਲ ਪੱਟੀ ਇਹ ਖੋਲ ਦੇਣ। ਇਹ ਕਾਂਗਰਸੀ ਜਿਹੜੇ ਆ ਹੁਣ ਜਾਂ ਤਾਂ ਇਸ ਲੜਾਈ ਨੂੰ ਸਟਾਰਟ ਨਾ ਕਰਨ ਜਾਂ ਇਹਨੂੰ ਮੁਕਾਮ ਤੇ ਲੈ ਜਾਣ, ਕਿਉਂਕਿ ਜੇ ਮਾਮਲਾ ਸੁਣਿਆ ਜਾਏਗਾ, ਦੇਖੋ ਚੇਂਜ ਕੀ ਹੋਇਆ ਸੀ, ਸ਼ਾਇਦ ਅੱਗੇ ਵੀ ਖਬਰ ਕੀਤੀ ਹੋਵੇ, ਜੇ ਨਹੀਂ ਤੇ ਮੈਂ ਤੁਹਾਨੂੰ ਦੱਸ ਦਿੰਦਾ। ਜੀ ਜੀ, ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਹੀ ਫੈਸਲਾ ਸੀਗਾ ਕਿ ਜਿਹੜਾ 17C ਫਾਰਮ ਹੁੰਦਾ, ਉਹਦੀਆਂ ਕਾਪੀਆਂ, CCTV ਫੁਟੇਜ ਪੋਲਿੰਗ ਸੈਂਟਰ ਦੀ ਅਤੇ ਕੁਝ ਜਿਹੜੀ ਵੀਡੀਓਗ੍ਰਾਫੀ ਹੁੰਦੀ ਹੈ ਉਹ ਮੁਹੱਈਆ ਕਰਵਾਓ। ਉਹ ਮਹਿਮੂਦ ਪਰਾਚਾ ਇੱਕ ਪਟੀਸ਼ਨ ਕਰਤਾ ਸਨ ਜਿਹੜੇ ਗਏ ਸੀਗੇ। ਤਾਂ ਹੋਇਆ ਕਿ ਜਦੋਂ ਇਹ ਹੁਕਮ ਹੋਇਆ, ਸਰਕਾਰ ਦੇ ਤੇ ਭਾਅ ਦੀ ਬਣ ਗਈ। ਉਹਨਾਂ ਨੇ ਚੱਕ ਕੇ ਜੋ ਇਲੈਕਸ਼ਨ ਕਮਿਸ਼ਨ ਸੀ ਉਹਦੀ ਸਿਫਾਰਿਸ਼ ਤੇ 20 ਦਸੰਬਰ ਨੂੰ ਦਾ ਕੰਡਕਟ ਆਫ ਇਲੈਕਸ਼ਨ ਰੂਲ 1961 ਦਾ ਨਿਯਮ 93 ਸ਼ਾਇਦ ਉਪਬੰਧ ਹੋਏ, ਉਹਦੇ ਚ ਬਦਲਾਵ ਕਰ ਦਿੱਤਾ ਸੀਗਾ। ਤਾਂ ਕਿਉਂਕਿ ਪਹਿਲਾਂ ਇਹ ਸੀਗਾ ਕਿ 93 ਇਹ ਕਹਿੰਦਾ ਸੀਗਾ ਕਿ ਇਲੈਕਸ਼ਨ ਨਾਲ ਜੁੜੇ ਸਾਰੇ ਦਸਤਾਵੇਜ਼ ਪਬਲਿਕਲੀ ਉਪਲਬਧ ਰਹਿਣਗੇ, ਪਰ ਇਹਨੂੰ ਬਦਲ ਕੇ ਇੱਕ ਕਹਿ ਦਿੱਤਾ ਗਿਆ, ਕਰ ਦਿੱਤਾ ਗਿਆ ਕਿ ਚੁਣਾਵ ਨਾਲ ਯਾਨੀ ਇਲੈਕਸ਼ਨ ਨਾਲ ਜੁੜੇ ਸਾਰੇ ਦਸਤਾਵੇਜ਼ ਨਿਯਮਾਂ ਅਨੁਸਾਰ ਪਬਲਿਕਲੀ ਉਪਲਬਧ ਜਿਹੜੇ ਆ ਉਹ ਰਹਿਣਗੇ, ਯਾਨੀ ਨਿਯਮਾਂ ਅਨੁਸਾਰ। ਤਾਂ ਨਿਯਮ ਕੀ ਬਣਾ ਦਿੱਤਾ ਕਿ ਆ ਨਹੀਂ ਦੇਵਾਂਗੇ ਜੀ। ਸੋ ਇਹ ਫਿਰ ਖੜਗੇ ਸਾਹਿਬ ਦਾ ਆਇਆ ਸੀ ਬਿਆਨ ਕਿ ਸੋਚੀ ਸਮਝੀ ਸਾਜ਼ਿਸ਼ ਹੈ, ਰਾਤੋਂ ਰਾਤ। ਅੱਛਾ, ਜੇ ਤੁਹਾਡੇ ਮਨ 'ਚ ਚੋਰ ਨਹੀਂ ਹੈਗਾ, ਇਹ ਕਿਹੜਾ ਕੋਈ ਉਹਨਾਂ ਨੇ ਕਿਸੇ ਵੋਟਰ ਦੀ ਕੋਈ ਪ੍ਰਾਈਵੇਸੀ ਮੰਗੀ ਆ ਜਾਂ ਕੋਈ ਬੜੀ ਸੀਕ੍ਰੇਟ ਜਾਣਕਾਰੀ ਮੰਗੀ ਆ? ਆਬਵੀਅਸ ਹੈ ਨਾ, ਇੱਕ ਪੋਲਿੰਗ ਸੈਂਟਰ ਦੇ ਵਿੱਚ CCTV ਲੱਗਾ, ਵੋਟਾਂ ਪੈ ਰਹੀਆਂ ਨੇ, ਉੱਥੇ ਕਿਹੜਾ ਮੁਜਰਾ ਹੋ ਰਿਹਾ ਜੀ? ਸਹੀ ਹੈ ਕਿ ਰਕਾਸਾ ਨਾਚ ਰਿਹਾ? ਤਾਂ ਗੱਲ ਇਹ ਆ ਕਿ ਬਈ ਦੇ ਦਿਓ ਉਹ। ਫਿਰ 17C ਫਾਰਮ ਕੀ ਹੁੰਦਾ? ਜਦੋਂ ਇਲੈਕਸ਼ਨ ਹੋ ਗਿਆ ਤਾਂ ਉਸ ਤੋਂ ਬਾਅਦ ਏਜੰਟ ਵਗੈਰਾ ਜਿਹੜੇ ਉਹ ਜਿੰਨੀਆਂ ਵੋਟਾਂ ਪੋਲ ਹੋਈਆਂ, ਜਿੰਨੀਆਂ ਰੱਦ ਹੋਈਆਂ, ਉਹ ਸਾਰਾ ਡਾਟਾ। ਪਰ ਹੁਣ ਇਹਨਾਂ ਦੇ ਕੋਲ ਇਹ ਜ਼ਰੂਰ ਕਿਤੇ ਨਾ ਕਿਤੇ ਕਹਿ ਲਓ ਮੌਕਾ, ਜੇ ਸੁਣਵਾਈ, ਪਹਿਲੀ ਚੁਣੌਤੀ ਤੇ ਇਹ ਹੋਏਗਾ ਮਾਮਲਾ ਕਿ ਬਈ ਸੁਣਵਾਈ ਤੇ ਲਿਸਟਡ ਹੁੰਦੇ ਨੇ, ਜੇ ਹੋ ਜਾਂਦਾ ਹੈ ਤਾਂ ਫਿਰ ਸਾਰਾ ਕੁਝ ਕੱਢ ਕੇ ਉੱਥੇ ਰੱਖ ਸਕਦੇ ਆ। ਮਹਾਰਾਸ਼ਟਰ ਦੇ ਵਿੱਚ ਜੋ ਹੋਇਆ, ਹਰਿਆਣੇ ਦੇ ਵਿੱਚ ਹੋਇਆ, ਆਪੇ ਫਿਰ ਕੱਟੀ ਨਿਕਲ ਜਾਊਗਾ ਜੀ। ਬਿਲਕੁਲ ਸਹੀ, ਬਿਲਕੁਲ। ਜਿਹੜਾ ਤੁਸੀਂ ਦੋ ਰਾਜਾਂ ਦਾ ਹਵਾਲਾ ਦਿੱਤਾ ਹੈ, ਇਹਦੇ ਤੋਂ ਬਹੁਤ ਕੁਝ ਸਾਫ਼ ਹੁੰਦਾ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਪੰਜਾਬ ਦੇ ਵਿੱਚ ਇੱਕ ਬਹੁਤ ਚਰਚਿਤ ਖਬਰ ਹੈ ਇਸ ਟਾਈਮ, ਜਿਹੜਾ ਕਿ ਫਰਜ਼ੀ ਪੁਲਿਸ ਮੁਕਾਬਲਾ ਕੀਤਾ ਗਿਆ, ਇੱਕ ਝੂਠਾ ਪੁਲਿਸ ਮੁਕਾਬਲਾ ਕੀਤਾ ਗਿਆ। ਗੁਰਦਾਸਪੁਰ ਦੇ ਰਹਿਣ ਵਾਲੇ ਉਹ ਤਿੰਨੇ ਨੌਜਵਾਨ ਸਨ। ਇਹਨਾਂ ਨੌਜਵਾਨਾਂ ਦੇ ਬਾਰੇ ਪੰਜਾਬ ਦੇ ਵਿੱਚ ਖਾਸੀ ਚਰਚਾ ਚੱਲੀ ਹੈ ਤੇ ਜਿਵੇਂ ਪਹਿਲਾਂ ਦੀ ਤਰ੍ਹਾਂ ਕਿ ਜਿਹੜੇ ਲੋਕਾਂ ਨੂੰ ਪੁਲਿਸ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਕੇ ਖਪਾ ਦਿੰਦੀ ਹੈ, ਉਹਨਾਂ ਨੂੰ ਮਾਰ ਦਿੱਤਾ ਜਾਂਦਾ, ਤਾਂ ਉਸ ਮਾਮਲੇ ਦੇ ਵਿੱਚ ਲੋਕ ਹਮੇਸ਼ਾ ਇਹ ਗੱਲ ਕਹਿੰਦੇ ਨੇ ਕਿ ਬਈ ਜੇ ਤੁਸੀਂ ਕਿਸੇ ਬੰਦੇ ਦੇ ਦੋਸ਼ ਲਾ ਰਹੇ ਹੋ ਤਾਂ ਉਹਦੇ ਦੋਸ਼ ਅਦਾਲਤ ਦੇ ਵਿੱਚ ਸਾਬਤ ਕਰੋ। ਵੈਸੇ ਤਾਂ ਚਲੋ ਜੇ ਤੁਸੀਂ ਪਰ ਬੰਦੂਕ ਨਾਲ ਹੀ ਨਿਬੇੜਾ ਕਰਨਾ, ਕਿਉਂਕਿ ਮਰੇ ਬੰਦੇ ਨੇ ਥੋੜ੍ਹਾ ਉੱਠ ਕੇ ਕਹਿਣਾ ਕਿ ਮੈਂ ਨਹੀਂ ਜੀ, ਮੈਂ ਤਾਂ ਫਲਾਂ ਨਹੀਂ ਹੈ, ਮੈਂ ਤਾਂ ਫਲਾਂ ਸੀਗਾ, ਤੁਸੀਂ ਉਹਨੂੰ ਮੌਕਾ ਵੀ ਨਹੀਂ ਦਿੱਤਾ।
ਖੈਰ ਇਹਨਾਂ ਦੇ ਸੰਦਰਭ ਦੇ ਵਿੱਚ ਜਿਹੜੀ ਇੱਕ ਚਰਚਾ ਚੱਲੀ ਹੈ ਉਸ ਬਾਬਤ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਵਾਪਰ ਰਹੀਆਂ ਨੇ, ਇਹਨਾਂ ਦੇ ਪਰਿਵਾਰ ਕੀ ਕਹਿ ਰਹੇ ਨੇ, ਤੇ ਉਸ ਤੋਂ ਬਾਅਦ ਇੱਕ ਕੱਲ ਜਿਹੜਾ ਇਹਨਾਂ ਦਾ ਮੰਤਰੀ ਹੈ ਮੋਦੀ ਸਰਕਾਰ ਦਾ, ਉਹਨੇ ਇੱਕ ਬਿਆਨ ਦਿੱਤਾ ਹੈ। ਉਹ ਮੰਤਰੀ ਦਾ ਨਾਂ ਹੈਗਾ ਅਨੁਰਾਗ ਠਾਕੁਰ, ਤੇ ਉਹ ਕਹਿੰਦਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਚੋਣਾਂ ਦੇ ਵਿੱਚ ਖਾਲਿਸਤਾਨੀ ਤੱਤਾਂ ਦਾ ਸਮਰਥਨ ਮਿਲਿਆ। ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਪੀਲੀਭੀਤ ਦੇ ਵਿੱਚ ਮੁਕਾਬਲਾ ਕੀਤਾ ਜਾ ਰਿਹਾ ਨੌਜਵਾਨਾਂ ਦਾ, ਦੂਜੇ ਪਾਸੇ ਇਹੋ ਜਿਹੇ ਬਿਆਨ ਆ ਰਹੇ ਨੇ, ਤੀਜੇ ਪਾਸੇ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ, ਤੇ ਇੱਕ ਜਿਹੜੇ ਥਾਣਿਆਂ ਦੇ ਉੱਤੇ 7 ਥਾਣਿਆਂ ਦੇ ਉੱਤੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ, ਆਪਾਂ ਉਹਦੀ ਇਹ ਖਦਸ਼ਾ ਜ਼ਾਹਰ ਕਰ ਦਿੱਤਾ ਸੀਗਾ ਕਿ ਇਹ ਜਿਹੜਾ ਕੁਛ ਵਾਪਰ ਰਿਹਾ, ਇਹ ਤਾਂ ਚੀਜ਼ਾਂ ਕੁਛ ਵਾਪਰ ਰਹੀਆਂ ਨੇ ਜਿਹਦੇ ਨਾਲ ਇਹ ਹਵਾਲਾ ਦਿੱਤਾ ਜਾਵੇ ਵੀ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਬਹੁਤ ਜ਼ਿਆਦਾ ਖਰਾਬ ਹੈ। ਜੇਕਰ ਪੁਲਿਸ ਕਿਸੇ ਬੰਦੇ ਨੂੰ ਦੋਸ਼ੀ ਮੰਨਦੀ ਹੈ ਜਾਂ ਉਹਨੂੰ ਹਮਲਾਵਰ ਮੰਨਦੀ ਹੈ ਜਾਂ ਉਹਦੇ ਉੱਤੇ ਦੋਸ਼ ਹੈ ਕਿ ਉਹਨੇ ਇਸ ਫਲਾਹ ਕਾਰੇ ਨੂੰ ਅੰਜਾਮ ਦਿੱਤਾ, ਤਾਂ ਲੋਕਾਂ ਸਾਹਮਣੇ ਵੀ ਰੱਖੇ, ਉਹ ਬੰਦੇ ਨੂੰ ਵੀ ਮੌਕਾ ਮਿਲੇ ਕਿ ਹਾਂ ਭਾਈ ਮੈਂ ਆਹ ਤਾਂ ਕੀਤਾ ਜਾਂ ਆਹ ਨਹੀਂ ਕੀਤਾ। ਹੁਣ ਇਸੇ ਗੱਲ ਦੇ ਉੱਤੇ ਆਪਾਂ ਇਸ ਪੀਲੀਭੀਤ ਜਿਹੜਾ ਐਨਕਾਊਂਟਰ ਆ ਉਹਦੇ ਉੱਤੇ ਗੱਲਬਾਤ ਕਰਾਂਗੇ, ਤੇ ਜਿਹੜਾ ਪੁਰਾਣਾ ਇੱਕ ਪੀਲੀਭੀਤ ਦਾ ਐਨਕਾਊਂਟਰ ਆ ਉਹਦੇ ਬਾਰੇ ਵੀ ਜਿਹੜੇ 1-2 ਤੱਥ ਤੁਹਾਡੇ ਸਾਰਿਆਂ ਦੇ ਨਾਲ ਸਾਂਝੇ ਕਰਾਂਗੇ। ਜੁੜੇ ਰਹੋ ਪੰਜਾਬੀ ਡੀਐਸਏ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਹਮਲਾ ਹੋਇਆ ਸੀ ਉਹਦੇ ਵਿੱਚ ਤਿੰਨੇ ਜਾਣੇ ਲੋੜੀਂਦੇ ਸੀਗੇ। ਗੁਰਦਾਸਪੁਰ ਤੇ ਆਸ-ਪਾਸ ਦੇ ਪਿੰਡਾਂ ਦੇ ਇਹ ਰਹਿਣ ਵਾਲੇ ਲੋਕ ਨੇ, ਜਿਹੜੇ ਕਲਾਨੌਰ ਦੇ ਕਸਬੇ ਦੇ ਆਸ-ਪਾਸ। ਜਿਹੜਾ ਗੁਰਵਿੰਦਰ ਸਿੰਘ ਆ ਪਹਿਲਾ, ਉਹ ਕਲਾਨੌਰ ਦਾ ਰਹਿਣ ਵਾਲਾ ਤੇ 12ਵੀਂ ਤੱਕ ਪੜ੍ਹਿਆ ਹੋਇਆ, ਮਾਪਿਆਂ ਦਾ ਇਕਲੌਤਾ ਸੀਗਾ, ਕੰਮਕਾਰ ਕੋਈ ਕਰਦਾ ਨਹੀਂ ਸੀਗਾ। ਗੁਰਵਿੰਦਰ ਸਿੰਘ ਦੇ ਪਿਤਾ ਗੁਰਦੇਵ ਸਿੰਘ ਉਹ ਦੱਸਦੇ ਆ ਵੀ ਉਹ ਆਪਣੇ ਦੋਸਤਾਂ ਦੇ ਨਾਲ ਘੁੰਮਣ ਫਿਰਨ ਗਿਆ ਹੋਇਆ ਸੀਗਾ ਤੇ ਪੁਲਿਸ ਮੁਕਾਬਲੇ ਦੇ ਵਿੱਚ ਉਹਦੇ ਮਾਰੇ ਜਾਣ ਬਾਰੇ ਪਤਾ ਲੱਗਿਆ ਤੇ ਉਹ ਕਹਿੰਦਾ ਮੈਂ ਤਾਂ ਦਿਹਾੜੀਦਾਰ ਬੰਦਾ ਤੇ ਕਿਰਾਏ ਦੇ ਮਕਾਨ ਤੇ ਮੈਂ ਰਹਿਣਾ। ਜਿਹੜਾ ਦੂਜਾ ਨੌਜਵਾਨ ਉਹਦਾ ਨਾਮ ਵਰਿੰਦਰ ਸਿੰਘ ਰਵੀ ਹੈ ਤੇ ਉਹ ਅਗਵਾਨ ਕਲਾਨੌਰ ਤੋਂ ਜਿਹੜਾ 5 ਕਿਲੋਮੀਟਰ ਦੂਰ ਪੈਂਦਾ ਉੱਥੋਂ ਦਾ ਰਹਿਣ ਵਾਲਾ ਸੀਗਾ। ਉਹਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਤੇ ਉਹਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਗੱਲਬਾਤ ਕਰਨ ਦੇ ਲਈ ਜਿਹੜਾ ਉਹ ਉਪਲਬਧ ਨਹੀਂ ਸੀ, ਮੌਜੂਦ ਨਹੀਂ ਸੀਗਾ। ਪਿੰਡ ਦਾ ਵੀ ਕੋਈ ਬੰਦਾ ਜਿਹੜਾ ਉਹ ਕੈਮਰੇ ਉੱਤੇ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਸੀ। ਰੌਚਕ ਪਹਿਲੂ ਇਹ ਹੈ ਕਿ ਪੁਲਿਸ ਚੌਕੀ ਦੇ ਉੱਤੇ ਹਮਲੇ ਤੋਂ ਬਾਅਦ ਮਨੂ ਅਗਵਾਨ ਨਾਂ ਦੇ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਹਦੀ ਜ਼ਿੰਮੇਵਾਰੀ ਲਈ ਸੀ, ਪਰ ਇਹਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ। ਪਿੰਡ ਵਾਲੇ ਦੱਸਦੇ ਆ ਕਿ ਘਰ ਦੇ ਵਿੱਚ ਉਹਨਾਂ ਦੀ ਮਾਂ ਰਵਿੰਦਰ ਰਵੀ ਦੀ ਮਾਤਾ ਤੇ ਉਹਦੀ ਭਾਬੀ ਰਹਿੰਦੇ ਸਨ। ਉਹ ਕੱਲ ਸ਼ਾਮੀ ਕਿਧਰੇ ਚਲੇ ਗਏ। ਜਿਹੜਾ ਤੀਜਾ ਨੌਜਵਾਨ ਸੀ ਉਹ ਜਸ਼ਨਪ੍ਰੀਤ ਸਿੰਘ ਆ ਤੇ ਉਹਦਾ ਪਿੰਡ ਕਲਾਨੌਰ ਤੋਂ 10 ਕਿਲੋਮੀਟਰ ਦੂਰ ਹੈ, ਸ਼ਹੂਰ ਪੈਂਦਾ ਉਹਦਾ ਪਿੰਡ, ਨਿੱਕਾ ਸ਼ਹੂਰ ਆ। ਤੇ ਉਹਦੇ ਘਰ ਦੇ ਕਹਿੰਦੇ ਵੀ ਉਹ ਤਾਂ ਸਾਨੂੰ ਕਹਿੰਦਾ ਸੀ ਵੀ ਮੈਂ ਤਾਂ ਗੱਡੀ ਸਿੱਖਣ ਚੱਲਿਆ ਤੇ 2-3 ਦਿਨਾਂ ਤੋਂ ਉਹਨਾਂ ਦੀ ਗੱਲ ਨਹੀਂ ਹੋਈ ਤੇ ਉਹ ਕਹਿੰਦੇ ਮੈਂ ਦਿਹਾੜੀ ਨਹੀਂ ਕਰਨੀ, ਟਰੱਕ ਡਰਾਈਵਰੀ ਕਰਨੀ ਆ। ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਜਿਹੜਾ ਪਤਾ ਲੱਗਿਆ ਸਾਨੂੰ ਕਿ ਉਹਦਾ ਜਿਹੜਾ ਐਨਕਾਊਂਟਰ ਉਹ ਕਰ ਦਿੱਤਾ ਗਿਆ। ਕੋਈ ਵੀ ਬੰਦਾ ਜੇਕਰ ਕੋਈ ਕਿਸੇ ਵੀ ਕ੍ਰਾਈਮ ਦੇ ਵਿੱਚ ਸ਼ਾਮਲ ਆ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ। ਆਪਾਂ ਇਸ ਗੱਲ ਦੇ ਉੱਤੇ ਖੜਦੇ ਹਾਂ ਤੇ ਇਸ ਗੱਲ ਦੀ ਗਵਾਹੀ ਵੀ ਭਰਦੇ ਹਾਂ। ਪਰ ਕੋਈ ਵੀ ਬੰਦਾ ਜਿਹਦੇ ਮਾਪਿਆਂ ਨੂੰ ਇਹ ਪਤਾ ਹੀ ਨਹੀਂ ਗਾ ਕਿ ਉਸ ਬੰਦੇ ਦਾ ਕੋਈ ਕ੍ਰਿਮੀਨਲ ਬੈਕਗਰਾਉਂਡ ਹੈ ਜਾਂ ਨਹੀਂ ਹੈ, ਜਾਂ ਉਹਦੀ ਕਿਸੇ ਇਹੋ ਜਿਹੇ ਤੱਤ ਦੇ ਨਾਲ ਬੈਠੀ ਉੱਠਣੀ ਹੈ ਜਿਹੜਾ ਕੋਈ ਇਸ ਤਰ੍ਹਾਂ ਦੀਆਂ ਸਰਗਰਮੀਆਂ, ਹਿੰਸਕ ਵਾਰਦਾਤਾਂ ਦੀਆਂ ਜ਼ਿੰਮੇਵਾਰੀਆਂ ਲੈਂਦਾ ਜਾਂ ਨਹੀਂ ਲੈਂਦਾ, ਪਰ ਉਹਨਾਂ ਨੂੰ ਜੇਕਰ ਅਚਾਨਕ ਆਪਣੇ ਪੁੱਤ ਦੇ ਐਨਕਾਊਂਟਰ ਦੀ ਖਬਰ ਮਿਲੇ ਤਾਂ ਉਹ ਕੀ ਸੋਚਣਗੇ, ਉਹਨਾਂ ਦੇ ਮਨ ਦੇ ਵਿੱਚ ਕੀ ਬੀਤੂਗੀ। ਇੱਕ ਦਿੱਲੀ ਦੇ ਵਿੱਚ ਜਦੋਂ ਇਹਨਾਂ ਦੀ ਪਾਰਟੀ ਭਾਜਪਾ ਉਹ ਆਪਣਾ ਕੋਈ ਉੱਥੇ ਦੋਸ਼ ਪੱਤਰ ਜਾਰੀ ਕਰ ਰਹੇ ਸੀਗੇ ਤਾਂ ਉਹਨਾਂ ਨੇ ਇੱਕ ਗੱਲ ਕਹੀ ਜਿਹਦੇ ਵਿੱਚ ਉਹ ਦਿੱਲੀ ਦੇ ਵਿੱਚ ਗੱਲਾਂ ਬਾਤਾਂ, ਜੋ ਸ਼ਰਾਬ ਘੁਟਾਲਾ, ਜੋ ਦਿੱਲੀ ਜਲ ਬੋਰਡ ਦਾ ਘੁਟਾਲਾ, DTC ਦੇ ਵਕਫ ਬੋਰਡ ਦੇ ਨਾਲ ਜੁੜੇ ਜਿਹੜੇ 8-10 ਘੁਟਾਲੇ ਆ, ਉਹਨਾਂ ਦੀ ਗੱਲ ਉਹ ਕਰ ਰਿਹਾ ਸੀ। ਪਰ ਇਹਦੇ ਦਰਮਿਆਨ ਉਹ ਕਹਿੰਦਾ ਕਿ ਜਿਹੜੇ ਪੰਜਾਬ ਦੇ ਵਿੱਚ ਇਹ ਸੱਤਾ ਦੇ ਵਿੱਚ ਆਏ ਆ, ਉਹਨਾਂ ਚੋਣਾਂ ਦੇ ਵਿੱਚ ਇਹਨਾਂ ਨੂੰ ਖਾਲਿਸਤਾਨੀ ਤੱਤਾਂ ਦਾ ਸਮਰਥਨ ਮਿਲਿਆ। ਤੇ ਜਿਹੜੀ ਪੁਲਿਸ ਇੱਥੇ ਗੱਲ ਕਰ ਰਹੀ ਹੈ, ਪੁਲਿਸ ਕੀ ਗੱਲ ਕਰ ਰਹੀ ਹੈ? ਪੁਲਿਸ ਕਹਿ ਰਹੀ ਹੈ ਕਿ ਜੀ ਇਹ ਬੰਦੇ ਜਿਹੜੇ ਨੇ ਖਾਲਿਸਤਾਨੀ ਮੋਡਿਊਲ ਦਾ ਹਿੱਸਾ ਸੀਗੇ। ਹੁਣ ਉਹਨਾਂ ਨੇ ਤਿੰਨਾਂ ਨੇ ਤਾਂ ਆ ਕੇ ਦੱਸਣਾ ਨਹੀਂ ਹੈਗਾ ਕਿ ਅਸੀਂ ਸੀਗੇ ਜਾਂ ਨਹੀਂ ਸੀਗੇ, ਪਰ ਦਿੱਲੀ ਬੈਠੇ ਇੱਕ ਬੰਦੇ ਨੂੰ ਪਤਾ ਹੈ, ਜਿਹੜੇ ਬੰਦੇ ਨੂੰ ਇਹ ਪਤਾ ਹੈ ਕਿ ਜੋ ਆਮ ਆਦਮੀ ਪਾਰਟੀ ਜਿਹੜੀਆਂ ਚੋਣਾਂ ਜਿੱਤੀ ਤੇ ਉਹਦੇ ਵਿੱਚ ਖਾਲਿਸਤਾਨੀ ਨੇ। ਹਰ ਉਹ ਚੀਜ਼ ਦਾ ਦੋਸ਼ ਉਸ ਧਿਰ ਦੇ ਉੱਤੇ ਮੜ ਦਿੱਤਾ ਜਾਂਦਾ ਜਿਹੜੀ ਧਿਰ ਦਾ ਮੂਹਰੋਂ ਕੋਈ ਜਵਾਬ ਨਹੀਂ ਆਉਣਾ ਜਾਂ ਉਹਦਾ ਜਵਾਬ ਕੰਸੀਡਰ ਹੀ ਨਹੀਂ ਕੀਤਾ ਜਾਣਾ। ਮਤਲਬ ਅਨੁਰਾਗ ਠਾਕੁਰ ਨੂੰ ਇਹ ਤਾਂ ਪਤਾ ਵੀ ਜਿਹੜੀਆਂ ਚੋਣਾਂ ਜਿੱਤੀਆਂ ਉਹਦੇ ਚ ਕੌਣ ਸੀਗਾ, ਉਹਨੂੰ ਇਹ ਨਹੀਂ ਪਤਾ ਮਣੀਪੁਰ ਦੇ ਵਿੱਚ ਕੀ ਹੋ ਰਿਹਾ, ਉਹਨੂੰ ਇਹ ਵੀ ਨਹੀਂ ਪਤਾ ਵੀ ਚੀਨ ਨੇ ਸਾਡਾ ਕਿੰਨਾ ਇਲਾਕਾ ਮੰਨ ਲਿਆ, ਉਹਨੂੰ ਇਹ ਵੀ ਨਹੀਂ ਪਤਾ ਵੀ ਜਿਹੜੇ ਦੂਜੇ 2 ਹੋਰ ਰਾਜ ਨੇ ਜਾਂ ਜਿਹੜੀ ਮੌਬ ਲਿੰਚਿੰਗ ਹੋ ਰਹੀ ਹੈ ਜਾਂ ਮਾਈਨੋਰਟੀਜ਼ ਦੇ ਵਿੱਚ ਜਿਹੜੇ ਬੇਗੁਨਾਹਾਂ ਦੇ ਘਰ ਢਾਏ ਜਾ ਰਹੇ ਨੇ ਬਲਡੋਜ਼ਰ ਦੇ ਨਾਲ, ਉਹ ਨਹੀਂ ਉਹਨਾਂ ਨੂੰ ਪਤਾ ਲੱਗਦਾ। ਇਹਨਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਰੂਸ ਯੂਕਰੇਨ ਦਾ ਜੰਗ ਕਿਵੇਂ ਰੁਕਵਾਉਣਾ ਹੈ ਤੇ ਉਹਦੇ ਵਿੱਚ ਦੁਨੀਆ ਦੇ ਵਿੱਚ ਉਹਨਾਂ ਦੀ ਸਾਲਸੀ ਕਿਵੇਂ ਕਰਾਉਣੀ ਹੈ। ਪਰ ਇਹਨਾਂ ਨੂੰ ਆਪਦੇ ਕਿਸਾਨ ਜਿਹੜੇ ਉਹਨਾਂ ਦੇ ਆਪਦੇ ਲੋਕ ਨੇ, ਔਰ ਉਹ ਲੋਕ ਜਿਨ੍ਹਾਂ ਨੇ ਜੰਗੇ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਉਹ ਲੋਕ ਜਿਨ੍ਹਾਂ ਨੇ ਸਭ ਤੋਂ ਵੱਧ ਫਾਂਸੀ ਦੇ ਰੱਸੇ ਚੁੰਮੇ, ਉਹ ਲੋਕ ਜਿਨ੍ਹਾਂ ਨੇ ਸਭ ਤੋਂ ਵੱਧ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ, ਉਹਨਾਂ ਲੋਕਾਂ ਦਾ ਇਹਨਾਂ ਨੂੰ ਪਤਾ ਨਹੀਂ ਲੱਗਦਾ। ਵਲਾਦੀਮੀਰ ਪੁਤਨ ਦੇ ਨਾਲ ਜ਼ੈਲੈਂਸਕੀ ਦੇ ਨਾਲ ਗੱਲਬਾਤ ਹੋ ਸਕਦੀ ਹੈ, ਮਰਨ ਵਰਤੇ ਬੈਠਾ ਇੱਕ ਕਿਸਾਨ, ਬਿਰਧ ਕਿਸਾਨ ਆਗੂ ਡੱਲੇਵਾਲ, ਉਹਦੇ ਨਾਲ ਨਹੀਂ ਗੱਲਬਾਤ ਹੋ ਸਕਦੀ। ਪਿਛਲੇ 10 ਸਾਲਾਂ ਦੇ ਵਿੱਚ ਇੱਕ ਵੀ ਕਿਸਾਨ ਧਿਰ ਦੇ ਨਾਲ ਮੋਦੀ ਸਾਹਿਬ ਨੇ 10 ਮਿੰਟ ਵੀ ਗੱਲਬਾਤ ਨਹੀਂ ਕੀਤੀ, 10 ਮਿੰਟ ਵੀ, ਤੇ ਹੋਰ ਤਾਂ ਗੱਲਾਂ ਹੀ ਦੂਰ ਦੀਆਂ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਸਰਕਾਰਾਂ ਕੋਲੇ ਕੋਈ ਜਵਾਬ ਨਾ ਹੋਵੇ, ਜਦੋਂ ਸਰਕਾਰਾਂ ਦੀ ਜਿਹੜੀ ਜਵਾਬਦੇਹੀ ਹੈ ਜਾਂ ਉਹਨਾਂ ਦੇ ਜਿਹੜੇ ਕੰਮਕਾਰ ਹੈ ਉਹ ਹਮੇਸ਼ਾ ਸ਼ੱਕੀ ਹੋਣ, ਉਦੋਂ ਫਿਰ ਇਹੋ ਜਿਹੀਆਂ ਥਿਊਰੀਆਂ ਦਿੱਤੀਆਂ ਜਾਂਦੀਆਂ ਕਿ ਫਲਾਂ ਬੰਦਾ ਸੀਗਾ ਜੀ, ਉਹ ਫਲਾਂ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਚੱਕ ਕੇ ਮਾਰਤੇ। ਇੰਨੀ ਜ਼ੁਲਮ ਦੀ ਹਨੇਰੀ ਸੀ। ਆਪਾਂ ਪਹਿਲੇ ਹਿੱਸੇ ਦੇ ਵਿੱਚ ਗੱਲ ਕਰਕੇ ਹਟੇ ਆ ਨਾ। ਹੁਣ ਆਮ ਘਰਾਂ ਦੇ ਬੰਦਿਆਂ ਨੇ ਇਹਨਾਂ ਨੇ ਉੱਠ ਕੇ ਥੋੜ੍ਹਾ ਬੋਲਣਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ ਕਿ ਪੁਲਿਸ ਕੋਲੇ ਸਾਰੀ ਇਨਪੁਟ ਹੁੰਦੀ ਹੈ ਕਿ ਕਿਹੜੇ ਪਿੰਡ ਦਾ ਬੰਦਾ, ਉਹ ਤੁਰਦਾ ਕਿੱਧਰ ਨੂੰ ਹੈ, ਉਹ ਪੂਰਬ ਬੰਨੀ ਕਦੋਂ ਜਾਂਦਾ, ਪੱਛਮ ਬੰਨੀ ਕਦੋਂ ਜਾਂਦਾ, ਕਿੱਥੇ ਮਿਲਦਾ, ਕਿਹਦੇ ਕੋਲੇ ਖੜਦਾ। ਫਿਰ ਆਪਦੇ ਸਿਰੋਂ ਗਲਗਲਾਵਾਂ ਲਾਉਣ ਦੇ ਲਈ ਕਈ ਵਾਰ ਨਿਰਦੋਸ਼ ਜਾਂ ਮਾੜੇ ਮੋਟੇ ਕ੍ਰਾਈਮ ਕਰਦੇ ਬੰਦਿਆਂ ਨੂੰ ਚੁੱਕ ਲਿਆ ਜਾਂਦਾ ਤੇ ਫਿਰ ਉਹਨਾਂ ਨੂੰ ਇਸ ਤਰੀਕੇ ਨਾਲ ਖਬਰਾਂ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ। ਇੱਕ ਧਰਮਵੀਰ ਗਾਂਧੀ ਨੇ ਜਿਹੜੇ ਇਸ ਐਨਕਾਊਂਟਰ ਤੇ ਸਵਾਲ ਚੁੱਕ ਰਹੇ ਨੇ। ਪੰਜਾਬ ਦੇ ਵਿੱਚ ਹੋਰ ਸਾਰੇ 92 ਦੇ 92 ਗੂੰਗੇ ਹੋਏ ਪਏ ਨੇ। ਜਿਹੜੇ 13-14 ਲੋਕ ਸਭਾ ਦੇ ਵਿੱਚ ਨੇ ਉਹ ਗੂੰਗੇ ਨੇ, ਉਹਨਾਂ ਦੇ ਮੂੰਹ ਦੇ ਵਿੱਚ ਘੁੰਗਣੀਆਂ ਨੇ। ਜਿਹੜੇ 7-8 ਰਾਜ ਸਭਾ ਵਾਲੇ ਨੇ ਉਹਨਾਂ ਦੇ ਮੂੰਹ 'ਚ ਘੁੰਗਣੀਆਂ ਨੇ।
ਤੁਹਾਨੂੰ ਕੋਈ ਚੱਕ ਕੇ ਲੈ ਜਾਊਗਾ ਘਰੋਂ, ਤੁਹਾਨੂੰ ਕੋਈ ਫਾਹਾ ਲਾ ਦੂਗਾ, ਕੋਈ ਫਾਂਸੀ ਤੇ ਚੜਾ ਦੂਗਾ ਜੇ ਤੁਸੀਂ ਕਹਿ ਦਿਓਗੇ ਕਿ ਆਹ ਧੱਕਾ ਨਹੀਂ ਹੋਣਾ ਚਾਹੀਦਾ, ਜਾਂ ਜੇ ਕੁਛ ਵਾਪਰਿਆ ਤਾਂ ਸਾਨੂੰ ਸਬੂਤ ਦਿਓ। ਸਬੂਤ ਮੰਗਣ ਦੇ ਤਾਂ ਕੋਈ ਸਜ਼ਾ ਨਹੀਂ ਨਾ। ਪਰ ਪਹਿਲਾਂ ਵੀ ਜਦੋਂ UAPA ਠੋਕਿਆ ਜਾ ਰਿਹਾ ਸੀ, ਜਦੋਂ ਹੋਰ ਜਿਹੜੀ ਸੈਂਟਰਲ ਏਜੰਸੀਆਂ ਦੇ ਸਿਰ ਤੇ ਉੱਤੇ ਕੀਤਾ ਜਾ ਰਿਹਾ ਸੀ, ਉਹਨਾਂ ਦੇ ਵਿੱਚ ਇਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ। ਕੋਈ ਇੱਕ ਖਹਿਰਾ ਬੋਲਦੇ ਨੇ, ਇੱਕ ਧਰਮਵੀਰ ਗਾਂਧੀ ਬੋਲਦੇ ਨੇ। ਗੰਦੜ ਪਿੰਡ ਹੈ ਇੱਕ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ, ਆਪਾਂ ਟਾਈਮ ਥੋੜਾ ਜ਼ਿਆਦਾ ਲੈ ਗਏ ਆ। ਗੰਦੜ ਪਿੰਡ ਹੈ, ਉੱਥੋਂ ਦੀ ਇੱਕ ਬੱਚੀ ਹੈ, ਉਹ ਜਿਹੜੇ ਮਜ਼ਦੂਰ ਯੂਨੀਅਨ ਆ ਉਹਨਾਂ ਦੇ ਵਿੱਚ ਕੰਮ ਕਰਦੀ ਹੈ, ਸਟੂਡੈਂਟ ਯੂਨੀਅਨ ਦੇ ਵਿੱਚ ਵੀ ਰਹੀ ਆ। ਉਹ ਬੱਚੀ ਦਿਹਾੜੀਦਾਰ ਪਰਿਵਾਰ ਦੇ ਵਿੱਚੋਂ ਆ। ਉਹਦੇ ਘਰੇ ਆ ਕੇ NIA ਨੇ ਛਾਪਾ ਮਾਰ ਲਿਆ। ਤੁਸੀਂ ਦੇਖੋ ਕਿ ਇੱਕ ਜਿਹੜਾ ਪਰਿਵਾਰ ਆ ਉਹ ਦਿਹਾੜੀਦਾਰ ਹੈ, ਉਹਦੇ ਵਿੱਚ 2-3 ਜੀ ਦਿਹਾੜੀ ਕਰਦੇ ਤਾਂ ਉਹਨਾਂ ਦਾ ਗੁਜ਼ਰ ਬਸਰ ਚੱਲਦਾ। NIA ਨੂੰ ਉਹ ਨਹੀਂ ਦਿੰਦੇ ਜਿਹੜੇ ਹਜ਼ਾਰਾਂ ਦਾ ਕਰੋੜਾਂ ਦੇ ਘੁਟਾਲੇ ਕਰ ਗਏ। ਉਹ ਨਹੀਂ ਦਿੰਦੇ ਜਿਹੜੇ ਫੌਜ ਦੇ, ਪਾਕਿਸਤਾਨੀ ਫੌਜ ਦੇ ਨਾਲ ਰਲੇ ਨੇ ਤੇ ਉਹਨਾਂ ਨੂੰ ਇੱਥੋਂ ਜਿਹੜੀਆਂ ਸੂਚਨਾਵਾਂ ਨੇ, ਜਾਣਕਾਰੀਆਂ ਨੇ, ਇਨਫੋਰਮੇਸ਼ਨ ਉਹ ਲੀਕ ਕਰ ਦਿੰਦੇ ਆ। ਉਹ ਨਹੀਂ ਫੜੇ ਜਾਂਦੇ ਜਿਹੜੇ ਦਿੱਲੀ ਦੇ ਵਿੱਚ ਬਹਿ ਕੇ ਕੋਈ ਹੋਰ ਕਿਸੇ ਕਦੇ ਕਹਿੰਦਾ ਮੈਂ ਆਹ ਫਲਾਣਾ ਕਰ ਦੂੰ, ਮੈਂ ਆਹ ਕਰ ਦੂੰ। ਤੇ ਇੱਕ ਗਰੀਬ ਮਾਤੜ ਘਰ ਮਜ਼ਦੂਰ ਦੇ ਘਰੇ ਉਹਦੀ ਬੱਚੀ ਆ, ਉਹ ਯੂਨੀਅਨ ਦੇ ਵਿੱਚ ਕੰਮ ਕਰਦੀ ਹੈ, ਬੋਲਦੀ ਹੈ, ਬੁਲਾਰਨ ਬਹੁਤ ਤਕੜੀ ਆ, ਤੇ ਜਾ ਕੇ ਉਹਦੇ ਘਰੇ ਛਾਪਾ ਮਾਰ ਲਿਆ। ਕੀ ਮਜ਼ਦੂਰ ਦੇ ਘਰੋਂ ਕੀ ਚੱਕ ਲਓਗੇ? ਇੱਕ ਘਰੇ ਉਹਦੇ ਪੇਟੀ ਹੋਊਗੀ, 8-10 ਰੋਟੀਆਂ ਪਕਾ ਕੇ ਰੱਖੀਆਂ ਹੋਣੀਆਂ ਉਹਨੇ, ਕੋਈ 4 ਜਿਹੜੇ ਕੱਪੜੇ ਹੋਣਗੇ ਧੋ ਕੇ ਉਹੀ ਬੰਦਾ ਪਾ ਲੈਂਦਾ ਗਰੀਬੀ ਦੇ ਵਿੱਚ। ਕੀ ਉਹ ਹੋਰ ਉੱਥੋਂ ਕੀ ਕੋਈ ਇੱਕ ਮਾੜਾ ਮੋਟਾ ਡੰਗਰ ਹੋਊਗਾ, ਕੋਈ 2-4 ਸਾਈਕਲ ਹੋਣਗੇ ਉਹਦੇ ਕੋਲੇ, ਹੋਰ ਕੀ ਹੋਊਗਾ? ਇਦੋਂ ਬਾਅਦ ਤਾਂ ਮਜ਼ਦੂਰ ਦੀ ਜਾਇਦਾਦ ਹੀ ਨਹੀਂ ਹੁੰਦੀ। ਸੋ ਗਰੀਬਾਂ ਦੇ ਘਰੇ, ਉਹਨਾਂ ਲੋਕਾਂ ਦੇ ਘਰੇ ਜਿਹੜੇ ਮਾੜੇ ਮੋਟੇ ਸਰਗਰਮ ਨੇ, ਉਹਨਾਂ ਲੋਕਾਂ ਦੇ ਘਰੇ ਜਿਹੜੇ ਬੋਲਦੇ ਨੇ ਮੰਚਾਂ ਦੇ ਉੱਤੇ, ਉਹਨਾਂ ਦੇ ਘਰੇ ਛਾਪੇਮਾਰੀਆਂ ਹੋ ਰਹੀਆਂ ਨੇ। ਦੇਸ਼ ਨੂੰ ਲੁੱਟਣ ਵਾਲੇ ਆ ਸੇਬੀ ਵਾਲੀ ਬੀਬੀ ਆ, ਹੋਰ ਕੋਈ ਆ, ਇਹਨਾਂ ਦੇ ਵਿਰੁੱਧ ਕੋਈ ਗੱਲਬਾਤ ਹੀ ਨਹੀਂ, ਕੋਈ ਜਾਂਚ ਹੀ ਨਹੀਂ ਕਰਦਾ। ਉਹੀ ਹੈ ਨਾ, ਤਕੜੇ ਬਣੀ ਜਾਣਾ ਔਖਾ ਹੈ, ਮਾੜੇ ਦੇ ਗਲ ਜਦੋਂ ਮਰਜ਼ੀ ਹੱਥ ਪਾ ਲਓ ਗੁਲਾਮੀ ਦੇ ਵਿੱਚ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਕੁਝ ਹੀ ਮਿੰਟਾਂ ਦੇ ਵਿੱਚ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।